ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਖਹੁ ਰਖਨਹਾਰ ਦਇਆਲਾ ਨਾਨਕ ਘਰ ਕੇ ਗੁਲੇ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਹਰਾ। ਕਰਨ ਕਰਾਵਨ ਸਗਲ ਬਿਦ ਸੋ ਸਤਿਗੁਰੂ ਹਮਾਰਾ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ।
ਸਾਹਿਬ ਜੀਓ। ਸ਼ਲੋਕ ਮਹੱਲਾ ਪੰਜਵਾ। ਹਰ ਨਾਮ ਨਾ ਸਿਮਰਹਿ ਸਾਧ ਸੰਗ, ਤੈ ਤਨ ਉੱਡੈ ਖੇਹ। ਜਿਨ ਕੀਤੀ ਤਿਸੈ ਨਾ ਜਾਣਈ, ਨਾਨਕ ਫਿਟ ਲੂਣੀ ਦੇਹ। ਮਹੱਲਾ ਪੰਜਵਾ। ਘਟ ਵਸਹਿ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਨਾਨਕ ਸੋ ਪ੍ਰਭ ਸਿਮਰਿਐ, ਤਿਸ ਦੇਹੀ ਕਉ ਪਾਲ। ਹਰ ਨਾਮ ਨ ਸਿਮਰਹਿ ਸਾਧ ਸੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਅੰਮ੍ਰਿਤਮਈ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਹਰ ਨਾਮ ਨਾ ਸਿਮਰਹਿ ਸਾਧ ਸੰਗ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਵਨ ਸ਼ਬਦ ਦੇ ਵਿਚਾਰ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਹੀਣੇ ਜੀਵਾਂ ਦੇ ਬਾਬਤ ਉਪਦੇਸ਼ ਬਖਸ਼ਿਸ਼ ਕਰਕੇ ਕਿ ਕਿੱਦਾਂ ਦੀ ਸੰਸਾਰ ਦੇ ਜੀਵਾਂ ਦੀ ਉਹਨਾਂ ਦੀ ਹਾਲਤ ਹੈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜੀਵਨ ਅੰਦਰ, ਨਾ ਹੀ ਕਦੇ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਵਿੱਚ ਜਾ ਕੇ ਜੁੜਦੇ ਹਨ। ਕੈਸੀ ਉਹਨਾਂ ਜੀਵਾਂ ਦੀ ਹਾਲਤ ਹੈ, ਕਿੱਦਾਂ ਦਾ ਉਹਨਾਂ ਜੀਵਾਂ ਦਾ ਜੀਵਨ ਹੈ ਜੋ ਕਦੇ ਵੀ ਮਹਾਰਾਜ ਸਾਹਿਬ ਜੀ ਦੀ ਪਿਆਰੀ ਸੰਗਤ ਵਿੱਚ ਜੁੜ ਕੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰ ਰਹੇ ਨੇ। ਹਰ ਨਾਮ ਨਾ ਸਿਮਰਹਿ ਸਾਧ ਸੰਗ। ਹੇ ਗੁਰਸਿੱਖੋ, ਜਿਹੜੇ ਜੀਵ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ, ਇਕੱਲਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ। ਸਾਧ ਸੰਗਤ ਜੀ ਬਹੁਤ ਜ਼ਰੂਰੀ ਹੈ ਇਕਾਂਤ ਵਿੱਚ ਬੈਠ ਕੇ ਵੀ ਪਰਮਾਤਮਾ ਦਾ ਸਿਮਰਨ ਕਰਨਾ।
ਪਰ ਜੇ ਇਹ ਸਾਧਨ ਦਾ, ਬੰਦਗੀ ਦਾ, ਪਰਮੇਸ਼ਰ ਦੇ ਕੀਤੀ ਹੋਈ ਸਿਮਰਨ ਦਾ ਮਨ ਵਿੱਚ ਹੰਕਾਰ ਹੀ ਕਰੀ ਜਾਵੇ ਕਿ ਕੇਵਲ ਮੈਂ ਹੀ ਸਿਮਰਨ ਕਰਦਾ ਹਾਂ, ਮੇਰੇ ਨਾਲ ਵੱਧ ਕਰਕੇ ਹੋਰ ਕੋਈ ਨਹੀਂ ਜੀਵ ਹੈ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੋਵੇ, ਕੇਵਲ ਮੈਂ ਹੀ ਬਹੁਤੀ ਗੁਰਬਾਣੀ ਪੜ੍ਹਦਾ ਹਾਂ, ਸ਼ਬਦ ਦਾ ਅਭਿਆਸ ਕਰਦਾ ਹਾਂ, ਇਹੀ ਆਪਣੇ ਮਨ ਦੇ ਅੰਦਰ ਧਾਰਨ ਕਰਕੇ ਰੱਖਦਾ ਹੈ। ਇਹ ਕੀਤੇ ਉਹ ਹੰਕਾਰ ਕਰਕੇ ਜੀਵ ਸਾਧ ਸੰਗਤ ਦੀ ਲਾਭ ਦੇ ਥਾਂ ਤੇ ਘਾਟਾ ਪਾ ਲੈਂਦਾ, ਜੀਵਨ ਦੀ ਸਫਲਤਾ ਦਾ ਲਾਹਾ ਨਹੀਂ ਪ੍ਰਾਪਤ ਹੁੰਦਾ। ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਹੀ ਜੀਵ ਦੇ ਹਿਰਦੇ ਅੰਦਰ ਨਿਮਰਤਾ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਹਰ ਸਮੇਂ ਹੰਕਾਰ ਹੀ ਕਰਦਾ ਰਹਿੰਦਾ ਹੈ। ਜਦੋਂ ਤੱਕ ਗੁਰਮੁਖਾਂ ਗੁਰਸਿੱਖਾਂ ਦੀ ਸੰਗਤ ਨਹੀਂ ਕਰਦਾ, ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪਤਾ ਲੱਗਦਾ ਹੈ ਕਿ ਮੇਰੇ ਨਾਲ ਵੱਧ ਅਭਿਆਸ ਕਰਨ ਵਾਲੇ ਵੀ ਗੁਰਮੁਖ ਪਿਆਰੇ ਹਨ, ਮੇਰੇ ਨਾਲ ਬਹੁਤੀ ਜ਼ਿਆਦਾ ਲੰਬੇਰਾ ਸਮਾਂ ਬੰਦਗੀ ਕਰਨ ਵਾਲੇ ਵੀ ਗੁਰਸਿੱਖ ਹਨ, ਮੈਂ ਤਾਂ ਥੋੜਾ ਕੁ ਸਮਾਂ ਹੀ ਸੇਵਾ ਕਰਦਾ, ਹੋਰ ਵੀ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਲੰਬੇਰਾ ਸਮਾਂ ਸੇਵਾ ਕਰਦੇ ਹਨ, ਗੁਰੂ ਕੀ ਸੰਗਤ ਦੀ, ਗੁਰੂ ਚਰਨਾਂ ਦੀ ਸੇਵਾ ਕਰਦੇ ਹਨ। ਇਹ ਉਹਨਾਂ ਗੁਰਮੁਖਾਂ ਔਰ ਗੁਰਸਿੱਖਾਂ ਦੀ ਸੰਗਤ ਵਿੱਚ ਮਿਲ ਕੇ ਹੀ ਪਤਾ ਲੱਗਦਾ ਹੈ। ਜਿੰਨੀ ਦੇਰ ਤੱਕ ਸੰਗਤ ਨਹੀਂ ਕਰਦਾ, ਉਦੋਂ ਦੇਰ ਤੱਕ ਹਰ ਸਮੇਂ ਅਗਿਆਤ ਹੀ ਰਹਿੰਦਾ ਹੈ ਤੇ ਹੰਕਾਰ ਹੀ ਹਰ ਸਮੇਂ ਕਰਦਾ ਰਹਿੰਦਾ ਹੈ। ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਬਿਹਾਗੜੇ ਕੀ ਵਾਰ ਦੇ ਅੰਦਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹੈ, ਹਰ ਨਾਮ ਨ ਸਿਮਰਹਿ ਸਾਧ ਸੰਗ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ, ਕਿਉਂਕਿ ਸਾਧ ਸੰਗਤ ਵਿੱਚ ਵੀ ਆਉਣਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਹਜੂਰ ਦੇ ਸੀ ਬਚਨ ਪੜ੍ਹਦੇ ਹਾਂ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿੰਨਾ ਉਹਨਾਂ ਨੇ ਆਪਣਾ ਜੀਵਨ ਜਿਉ ਲਿਆ ਹੈ, ਜਿੰਨੀ ਜ਼ਿੰਦਗੀ ਉਹਨਾਂ ਦੀ ਲੰਘ ਚੁੱਕੀ ਹੈ, ਉਹਨੂੰ ਤ੍ਰਿਗਾਕਾਰ ਹੈ, ਫਿਟਕਾਰਾਂ ਨੇ। ਜੇ ਜੀਵਨ ਦੇ ਅੰਦਰ ਸੰਗਤ ਨਹੀਂ ਕੀਤੀ ਤੇ ਜਿੰਨੀ ਅਜੇ ਆਉਣ ਲਾਉਣ ਦੀ ਆਸ ਲਾ ਕਰਕੇ ਬੈਠਾ ਹੋਇਆ ਕਿ ਇੰਨਾ ਸਮਾਂ ਹੋਰ ਅਜੇ ਜ਼ਿੰਦਗੀ ਜਿਉਣੀ ਹੈ, ਜੀਵਨ ਮੇਰਾ ਅਜੇ ਬਹੁਤ ਲੰਬੇਰਾ ਹੈ, ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਨੂੰ ਜਿਹੜੀ ਆਸ ਲਗਾਈ ਉਹਨੂੰ ਵੀ ਤ੍ਰਿਗਾਕਾਰ ਫਿਟਕਾਰਾਂ ਨੇ, ਲਾਹਣਤਾਂ ਨੇ, ਜੇ ਜੀਵਨ ਦੇ ਵਿੱਚ ਮਹਾਰਾਜ ਜੀ ਦੀ ਸੰਗਤ ਨਹੀਂ ਕਰੇਗਾ। ਤੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਵੱਡਿਆਂ ਭਾਗਾਂ ਵਾਲਿਆਂ ਨੂੰ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਦੀ ਦਾਤ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਬਿਨਾਂ ਭਾਗਾਂ ਤੋਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਿਨਾਂ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਕੀਤਿਆਂ ਮਨ ਮੈਲਾ ਹੋਇਆ ਰਹਿੰਦਾ, ਹੰਕਾਰ ਦੀ ਗਰਦ ਕਦੇ ਵੀ ਲਹਿੰਦੀ ਨਹੀਂ, ਭਾਵੇਂ ਸਾਧਨ ਵੀ ਕਰਦਾ, ਚੰਗੇ ਕਰਮ ਵੀ ਕਹੀ ਜਾਵੇ ਕਿ ਮੈਂ ਕਰਦਾ। ਬਹੁਤ ਸੰਸਾਰ ਭਰ ਦੇ ਅੰਦਰ ਚੰਗੇ ਕਰਮਾਂ ਦਾ ਵੀ ਭਾਵੇਂ ਦਾਅਵਾ ਕਰੀ ਜਾਂਦਾ, ਪਰ ਸਾਧ ਸੰਗਤ ਜੀ ਹਉਮੈ ਦੀ ਗਰਦ ਨਹੀਂ ਕਦੇ ਵੀ ਹਿਰਦਿਓ ਲਹਿੰਦੀ, ਹੰਕਾਰ ਦੇ ਸਹਿਤ ਹੋ ਕਰਕੇ ਜੀਵ ਹਰ ਸਮੇਂ ਰਹਿੰਦਾ ਹੈ। ਤੋ ਇਸ ਲਈ ਜੀਵਨ ਦੇ ਅੰਦਰ ਸਾਧ ਸੰਗਤ ਵਿੱਚ ਜੁੜ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਬਹੁਤ ਵੱਡਾ ਲਾਹੇਵੰਦ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹਨ, ਹਰ ਨਾਮ ਨ ਸਿਮਰਹਿ ਸਾਧ ਸੰਗ। ਹੇ ਗੁਰਸਿੱਖੋ, ਜੋ ਪਿਆਰ ਵਾਲੇ ਗੁਰਸਿੱਖ ਹਨ, ਮਹਾਰਾਜ ਸੱਚੇ ਪਾਤਸ਼ਾਹ ਦੀ ਪਿਆਰੀ ਸਤ ਸੰਗਤ ਕਰਦੇ ਹੈ, ਉਹਨਾਂ ਨੂੰ ਸਮਝ ਪੈਂਦੀ ਹੈ ਕਿ ਸਤ ਸੰਗਤ ਕੀਤੇ ਤੋਂ ਬਿਨਾਂ ਜੀਵ ਦਾ ਭਲਾ ਨਹੀਂ ਹੋ ਸਕਦਾ। ਸਤ ਸੰਗਤ ਵਿੱਚ ਮਿਲਣ ਤੋਂ ਬਿਨਾਂ ਕਦੇ ਜੀਵ ਨੂੰ ਸਮਝ ਨਹੀਂ ਪੈ ਸਕਦੀ। ਤੇ ਇਸ ਲਈ ਮਹਾਰਾਜ ਕਹਿੰਦੇ, ਜੋ ਗੁਰਸਿੱਖ ਸਤ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਤੈ ਤਨ ਉੱਡੈ ਖੇਹ। ਉਹਨਾਂ ਦੇ ਤਨ ਹਿਰਦੇ ਸੂਖਸ਼ਮ ਤਨ ਦੇ ਅੰਦਰ ਹਰ ਸਮੇਂ ਵਿਕਾਰਾਂ ਦੀ ਖੇਹ ਉੱਡਦੀ ਰਹਿੰਦੀ ਹੈ। ਹਰ ਸਮੇਂ ਉਹਨਾਂ ਦੇ ਹਿਰਦੇ ਅੰਦਰ ਹਉਮੈ ਦੀ, ਹੰਕਾਰ ਦੀ ਖੇਹ ਉੱਡਦੀ ਰਹਿੰਦੀ ਹੈ, ਜੋ ਸਤ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨ ਨਾਲ ਸਾਰੀਆਂ ਦਾਤਾਂ ਮਿਲ ਜਾਂਦੀਆਂ ਨੇ।
ਜਾ ਕੇ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨਾ ਜਾਈ, ਕਦੇ ਘਾਲੀ ਹੂ ਘਾਲਣਾ ਬਿਅਰਥ ਨਹੀਂ ਜਾਂਦੀ। ਤਿਸ ਪ੍ਰਭ ਤਿਆਗ ਅਵਰ ਕਤ ਰਾਚਹੁ, ਜੋ ਸਭ ਮਹਿ ਰਹਿਆ ਸਮਾਈ। ਸਰਬ ਜੀਵਾਂ ਵਿੱਚ ਸਮਾਇਆ ਹੋਇਆ ਉਸ ਪਰਮਾਤਮਾ ਨੂੰ ਤਿਆਗ ਕਰਕੇ ਹੋਰ ਕਿਸ ਪਾਸੇ ਕਿਉਂ ਭਟਕਣਾ ਹੈ? ਹੇ ਜੀਵ, ਉਸ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਦਰ ਦਰ ਤੇ ਕਾਹਦੇ ਲਈ ਠੋਕਰਾਂ ਖਾਣੀਆਂ ਨੇ? ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ। ਤੇ ਅਗਲਾ ਬਚਨ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਹਰ ਹਰ ਸਿਮਰਹੁ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵਹੁ, ਪੂਰਨ ਹੋਵੇ ਘਾਲਾ। ਇਹ ਘਾਲੀ ਹੂ ਘਾਲਣਾ ਤਾਂ ਸਮਗਰ ਰੂਪ ਦੇ ਵਿੱਚ ਪੂਰੀ ਹੁੰਦੀ ਹੈ, ਸਫਲੀ ਹੁੰਦੀ ਹੈ, ਜੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ। ਸਾਧ ਸੰਗਤ ਵਿੱਚ ਮਿਲਣੇ ਕਰਕੇ ਮਹਾਰਾਜ ਕਹਿੰਦੇ ਕਦੇ ਵਿਕਾਰਾਂ ਦੀ ਖੇ ਨਹੀਂ ਹਿਰਦੇ ਅੰਦਰ ਉੱਡਦੀ, ਕਦੇ ਲਾਹਣਤਾ ਰੂਪੀ ਖੇ ਨਹੀਂ ਜੀਵ ਦੇ ਸੀਸ ਵਿੱਚ ਪੈਣਾ ਕਰਦੀ। ਨਹੀਂ ਤਾਂ ਕਈ ਵਾਰ ਜੀਵਨ ਦੇ ਅੰਦਰ ਚੰਗੇ ਸਾਧਨਾ ਦੀ ਕਮਾਈ ਕਰਕੇ ਵੀ ਸਾਧ ਸੰਗਤ ਜੀ ਜੀਵਨ ਦੇ ਅੰਦਰ ਐਸਾ ਕਈ ਵਾਰ ਹੰਕਾਰ ਆ ਜਾਂਦਾ, ਇਦਾਂ ਦਾ ਮਨ ਤੇ ਪੜਦਾ ਪੈ ਜਾਂਦਾ ਕਿ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਫਿਰ ਨਿੰਦਣਯੋਗ ਹੁੰਦਾ ਹੈ। ਸੰਸਾਰ ਦੇ ਲੋਕ ਨਿੰਦਿਆ ਰੂਪ ਸਵਾਹ ਉਹਦੇ ਸਿਰ ਤੇ ਪਾਉਂਦੇ ਹਨ। ਸਭ ਥਾਵਾਂ ਤੇ ਉਹਨੂੰ ਫਿਟਕਾਰਿਆ ਜਾਂਦਾ, ਭਾਵੇਂ ਚੰਗੇ ਵੀ ਸਾਧਨ ਜੀਵਨ ਦੇ ਵਿੱਚ ਕੀਤੇ ਹੁੰਦੇ ਨੇ। ਚੰਗੇ ਸਾਧਨ ਚੰਗੇ ਕਰਮ ਕਰਨ ਦੇ ਬਾਵਜੂਦ ਵੀ ਉਹ ਸੰਸਾਰ ਦੇ ਅੰਦਰ ਫਿਟਕਾਰਾਂ ਨੂੰ ਵੀ ਸਵਾਹ ਹੀ ਆਪਣੇ ਸਿਰ ਤੇ ਪਵਾਉਂਦਾ। ਇਦਾਂ ਦੀ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਬਣਦੀ ਹੈ। ਇਸ ਲਈ ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਸਿਮਰਨ ਨੇ ਕੀਤਾ, ਤੈ ਤਨ ਉੱਡੈ ਖੇਹ। ਹਜੂਰ ਆਖ ਰਹੇ ਹਨ, ਲੋਕ ਪਰਲੋਕ ਦੇ ਵਿੱਚ ਉਹਨਾਂ ਦੇ ਲਾਹਣਤਾ ਰੂਪੀ ਖੇਹ ਉਹਨਾਂ ਦੇ ਸਿਰ ਤੇ ਪੈਂਦੀ ਹੈ। ਉਹਨਾਂ ਦੇ ਹਿਰਦੇ ਅੰਦਰ ਵਿਕਾਰਾਂ ਰੂਪੀ ਖੇਹ ਵੀ ਹਰ ਸਮੇਂ ਉੱਡਦੀ ਰਹਿੰਦੀ ਹੈ। ਮਨ ਕਦੇ ਵੀ ਮਹਾਰਾਜ ਕਹਿੰਦੇ ਉਹਨਾਂ ਦਾ ਸ਼ਾਂਤ ਨਹੀਂ ਹੁੰਦਾ। ਜਨ ਕੀਤੀ ਤਿਸੈ ਨਾ ਜਾਣਈ, ਕਿਉਂਕਿ ਜਿਸ ਪਰਮਾਤਮਾ ਨੇ ਦੇਹੀ ਪੈਦਾ ਕੀਤੀ ਹੈ ਨਾ, ਸਰੀਰ ਨੂੰ ਬਣਾਇਆ ਹੈ, ਉਸ ਪਰਮਾਤਮਾ ਨੂੰ ਤਾਂ ਕਦੇ ਜਾਣਿਆ ਹੀ ਨਾ। ਹੋਰ ਸੰਸਾਰ ਭਰ ਦੇ ਅੰਦਰ ਬਹੁਤ ਖੋਜਾਂ ਕਰ ਲਈਆਂ, ਕਦੇ ਕਿਸੇ ਥਾਂ ਤੇ ਜਾ ਕੇ ਖੋਜ ਕਰਨ ਲੱਗ ਪਿਆ, ਕਦੇ ਕਿਸੇ ਪ੍ਰਕਾਰ ਦੀ ਖੋਜ ਕਰਨ ਲੱਗ ਪਿਆ, ਪਰ ਜਿਸ ਦੀ ਖੋਜ ਕਰਨੀ ਸੀ, ਜਿਸ ਪਰਮਾਤਮਾ ਨੇ ਖੋਜਣ ਦੇ ਲਈ ਬਣਾਇਆ, ਉਸ ਨੂੰ ਤਾਂ ਕਦੇ ਵੀ ਖੋਜਿਆ ਨਾ। ਉਸ ਪਰਮਾਤਮਾ ਦੀ ਕਦਾਚਿਤ ਵੀ ਖੋਜ ਨਾ ਕਰਨਾ ਕੀਤੀ ਹੈ। ਜਿਸ ਵਾਹਿਗੁਰੂ ਨੇ ਸਰੀਰ ਨੂੰ ਬਣਾਇਆ ਹੈ, ਜਿਸ ਪਰਮਾਤਮਾ ਨੇ ਕਿਰਪਾ ਕਰਕੇ ਇਸ ਦੇਹੀ ਨੂੰ ਸਿਰਜਣਾ ਕੀਤਾ ਹੈ। ਸਾਧ ਸੰਗਤ ਜੀ, ਭਾਵ ਇਹ ਹੈ ਕਿ ਜਿਸ ਪਰਮਾਤਮਾ ਨੇ ਦਾਤ ਦਿੱਤੀ ਹੈ ਨਾ, ਉਸ ਸ਼੍ਰੋਮਣੀ ਦਾਤੇ ਨੇ ਦਾਤੇ ਨੂੰ ਵਿਸਾਰ ਦਿੱਤਾ। ਕੇਵਲ ਦਾਤਾਂ ਦੇ ਨਾਲ ਹੀ ਹਰ ਸਮੇਂ ਜੀਵ ਦਾ ਪਿਆਰ ਬਣਿਆ ਰਹਿੰਦਾ। ਇਸ ਸੰਸਾਰ ਦੀਆਂ ਝੂਠੀਆਂ ਦਾਤਾਂ ਦੇ ਮੋਹ ਦੇ ਬੰਧਨ ਵਿੱਚ ਹਰ ਸਮੇਂ ਜੀਵ ਬੱਝਾ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਆਖ ਰਹੇ ਨੇ, ਜਿਨ ਕੀਤੀ ਤਿਸੈ ਨਾ ਜਾਣਈ। ਹੇ ਗੁਰਸਿੱਖੋ, ਜਿਸ ਪਰਮਾਤਮਾ ਨੇ ਇਹ ਸਰੀਰ ਨੂੰ ਬਣਾਇਆ, ਇਹ ਦੇਹੀ ਨੂੰ ਪੈਦਾ ਕੀਤਾ ਹੈ, ਇਸ ਅਗਿਆਤ ਜੀਵ ਨੇ ਉਸ ਪਰਮਾਤਮਾ ਨੂੰ ਕਦੇ ਵੀ ਜਾਣਿਆ ਨਹੀਂ ਹੈ, ਕਦੇ ਵੀ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ। ਨਾਨਕ ਫਿਟ ਅਲੂਣੀ ਦੇਹ। ਤੇ ਹਜੂਰ ਆਖ ਰਹੇ ਹਨ, ਇਹ ਜਾਣੋ ਕਿ ਜਿਹੜੀ ਸਰੀਰ ਦੇਹ ਹੈ ਨਾ, ਇਹ ਇਹਨੂੰ ਫਿਟਕਾਰ ਹੈ, ਇਹ ਫਿੱਟੀ ਹੋਈ ਹੈ, ਇਹਦਾ ਕੋਈ ਲਾਭ ਨਹੀਂ ਹੈ ਜੀਵਨ ਦੇ ਅੰਦਰ। ਅਲੂਣੀ ਤੋਂ ਭਾਵ ਜਿਹਦੇ ਵਿੱਚ ਲੂਣ ਨਾ ਹੋਵੇ, ਕੋਈ ਸਵਾਦ ਨਾ ਹੋਵੇ, ਉਹਨੂੰ ਅਲੂਣਾ ਪਦਾਰਥ ਕਿਹਾ ਜਾਂਦਾ। ਤੇ ਇਹਦੇ ਵਿੱਚ ਮਹਾਰਾਜ ਕਹਿੰਦੇ ਪ੍ਰੇਮ ਰੂਪੀ ਲੂਣ ਨਾ ਹੋਣੇ ਕਰਕੇ ਇਹ ਫਿਟਕਾਰੀ ਹੋਈ ਹੈ, ਜਾਂ ਫਿੱਟੀ ਹੋ ਕਹਿ ਲਓ, ਕਿਸੇ ਪ੍ਰਕਾਰ ਕੋਈ ਕੰਮ ਆਉਣ ਵਾਲੀ ਨਹੀਂ, ਕੋਈ ਸੁਰ ਸਵਾਦ ਨਹੀਂ ਉਸ ਜੀਵਨ ਦਾ, ਜਿਸ ਜੀਵਨ ਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਨਾ ਲੱਗੇ। ਜਿਸ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਨਾ ਕੀਤਾ ਜਾਵੇ, ਹਜੂਰ ਕਹਿੰਦੇ ਹਨ, ਅਲੂਣੇ ਦੀ ਤਰ੍ਹਾਂ, ਭਾਵ ਅਲੂਣੇ ਪਦਾਰਥ ਦੀ ਤਰ੍ਹਾਂ ਉਹਦਾ ਸਵਾਦ ਹੈ। ਅਲੂਣੇ ਪਦਾਰਥ ਦਾ ਸਾਧ ਸੰਗਤ ਜੀ ਕੋਈ ਸਵਾਦ ਨਹੀਂ ਹੁੰਦਾ। ਜਿਵੇਂ ਅਲੂਣੀ ਕੋਈ ਸਬਜ਼ੀ ਬਣਾ ਲਵੇ ਨਾ, ਜਿੰਨੇ ਮਰਜ਼ੀ ਤਰ੍ਹਾਂ ਤਰ੍ਹਾਂ ਦੇ ਤੜਕੇ ਲਾ ਲਵੇ, ਪਰ ਲੂਣ ਤੋਂ ਬਿਨਾਂ ਕੋਈ ਉਹਦਾ ਸਵਾਦ ਨਹੀਂ ਆਉਂਦਾ। ਜਿੰਨੀ ਦੇਰ ਤੱਕ ਲੂਣ ਨਾ ਪਾਇਆ ਜਾਵੇ, ਜਿਤਨਾ ਮਰਜ਼ੀ ਭਾਵੇਂ ਤੜਕੇ ਲਾ ਕਰਕੇ ਉਹਨੂੰ ਛਕੀਏ, ਪਰ ਉਹਦੇ ਵਿੱਚੋਂ ਸਵਾਦ ਨਹੀਂ ਆਵੇਗਾ ਲੂਣ ਤੋਂ ਬਿਨਾਂ। ਇਸੇ ਪ੍ਰਕਾਰ ਜੀਵਨ ਦੇ ਅੰਦਰ ਜਿਤਨੇ ਮਰਜ਼ੀ ਕੋਈ ਸਾਧਨ ਕਰ ਕਰਕੇ ਦੇਖ ਲਵੇ, ਪਰ ਪ੍ਰੇਮ ਤੋਂ ਬਿਨਾਂ ਸਾਧ ਸੰਗਤ ਜੀ ਸਾਰੇ ਸਾਧਨ ਅਲੂਣੇ ਹਨ।
ਕਿਸੇ ਵਿੱਚ ਕੋਈ ਸਵਾਦ ਨਹੀਂ, ਪਰਮੇਸ਼ਰ ਦਾ ਰਸ ਨਹੀਂ ਪ੍ਰਾਪਤ ਹੋਣ ਵਾਲਾ, ਭਾਵੇਂ ਜਿਹੜਾ ਮਰਜ਼ੀ ਦੁਨੀਆ ਦਾ ਸਾਧਨ ਕਰ ਕਰਕੇ ਦੇਖ ਲਵੇ। ਜਿਵੇਂ ਲੂਣ ਤੋਂ ਬਿਨਾਂ ਸਬਜ਼ੀ ਦਾ ਕੋਈ ਸਵਾਦ ਨਹੀਂ, ਇਸੇ ਤਰ੍ਹਾਂ ਜਿਤਨਾ ਮਰਜ਼ੀ ਆਪਣੇ ਸਰੀਰ ਨੂੰ ਵੀ ਭਾਵੇਂ ਕੋਈ ਸ਼ਿੰਗਾਰ ਕਰਕੇ ਦੇਖ ਲਵੇ, ਤਮਾਮ ਸੰਸਾਰ ਭਰ ਦੇ ਸਾਧਨਾ ਰੂਪੀ ਸ਼ਿੰਗਾਰਾਂ ਦੇ ਨਾਲ ਵੀ ਭਾਵੇਂ ਆਪਣੇ ਆਪ ਨੂੰ ਸ਼ਿੰਗਾਰ ਕਰਕੇ ਦੇਖ ਲਵੇ, ਪਰ ਸਾਧ ਸੰਗਤ ਜੀ ਕੋਈ ਸੁਰ ਸਵਾਦ ਨਹੀਂ ਹੈ। ਅਲੂਣੀ ਸਬਜ਼ੀ ਦੀ ਤਰ੍ਹਾਂ ਮਨੁੱਖ ਦਾ ਜੀਵਨ ਹੈ ਜਦੋਂ ਤੱਕ ਪ੍ਰੇਮ ਰੂਪੀ ਲੋੜ ਦੇ ਵਿੱਚ ਪਾਉਣਾ ਕਰਦਾ, ਕਿਉਂਕਿ ਜਿਹੜਾ ਪਿਆਰ ਹੈ ਨਾ, ਪ੍ਰੇਮ ਹੈ, ਇਹ ਸਾਰੇ ਸਾਧਨਾ ਦਾ ਸਾਧ ਸੰਗਤ ਜੀ ਸ਼੍ਰੋਮਣੀ ਹੈ। ਸ਼੍ਰੋਮਣੀ ਸਾਧਨ ਹੈ ਜਿਹੜਾ ਪ੍ਰਮਾਤਮਾ ਦੇ ਚਰਨਾਂ ਦਾ ਪ੍ਰੇਮ ਹਿਰਦੇ ਅੰਦਰ ਧਾਰਨ ਕਰਨਾ ਹੈ। ਇਹ ਕਹਿ ਲਈਏ ਕਿ ਬਾਦਸ਼ਾਹ ਸਾਧਨ ਹੈ, ਜਿਤਨੇ ਵੀ ਹੋਰ ਸੰਸਾਰ ਭਰ ਦੇ ਸਾਧਨ ਹਨ ਸਾਰੇ ਪ੍ਰੇਮ ਦੇ ਅਧੀਨ ਹਨ। ਤਾਂ ਹੀ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਚਨ ਕਰਦੇ ਹੈ ਕਿ ਕੋਈ ਮਨੁੱਖ ਸੰਸਾਰ ਦੇ ਅੰਦਰ ਬਗਲੇ ਵਤ ਸਮਾਧੀ ਲਗਾ ਕਰਕੇ ਸੰਸਾਰ ਦੇ ਜੀਵਾਂ ਦੇ ਅੱਖੀਂ ਘੱਟਾ ਪਾਉਂਦਾ ਹੈ। ਕੋਈ ਕਹਿੰਦਾ ਕਿ 7 ਸਮੁੰਦਰਾਂ ਤੇ ਮੈਂ ਦਾ ਆਇਆ ਹਾਂ, ਕੋਈ ਕਿਸੇ ਤਰ੍ਹਾਂ ਦੇ ਸਾਧਨ ਕਰਦਾ, ਕੋਈ ਕਿਸੇ ਤਰ੍ਹਾਂ ਦੇ, ਪਰ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾ ਲੋਕ ਪਰਲੋਕ ਉਹਨਾਂ ਨੇ ਆਪਣਾ ਗਵਾ ਲਿਆ ਹੈ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ 7 ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹਾਉ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਸੱਚਾ ਬਚਨ ਹੈ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਮਾਤਮਾ ਨੂੰ ਪਾਇਆ, ਤੇ ਪ੍ਰੇਮ ਤੋਂ ਬਿਨਾਂ ਜਿੰਨੇ ਮਰਜ਼ੀ ਕੋਈ ਸਾਧਨ ਕਰਕੇ ਦੇਖ ਲਵੇ, ਮਹਾਰਾਜ ਕਹਿੰਦੇ ਅਲੂਣੇ ਪਦਾਰਥ ਦੀ ਤਰ੍ਹਾਂ ਹਨ, ਕੋਈ ਰਸ ਨਹੀਂ ਪ੍ਰਾਪਤ ਹੋਣ ਵਾਲਾ। ਪ੍ਰੇਮ ਤੋਂ ਬਿਨਾਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਦਾ ਚਿਤ ਵੀ ਪਾ ਨਹੀਂ ਸਕਦਾ, ਕਿਉਂਕਿ ਪ੍ਰਮਾਤਮਾ ਤਾਂ ਪਿਆਰ ਦਾ ਭੁੱਖਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਐਸਾ ਅਕਾਲ ਪੁਰਖ ਵਾਹਿਗੁਰੂ ਹੈ, ਜੇ ਇਸ ਹਿਰਦੇ ਅੰਦਰ ਪਿਆਰ ਹੁੰਦਾ, ਪ੍ਰਮਾਤਮਾ ਆਪ ਹੀ ਉਸ ਜੀਵ ਤੇ ਬਖਸ਼ਿਸ਼ ਕਰ ਦੇਣ ਵਾਲਾ ਹੈ। ਤੋ ਇਸ ਲਈ ਹਜੂਰ ਕਹਿੰਦੇ ਨਾਨਕ ਫਿੱਟ ਅਲੂਣੀ ਦੇਹ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਨਹੀਂ, ਕਦੇ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ। ਜਿਨ੍ਹਾਂ ਨੇ ਬਣਾਈ ਹੋਈ ਦੇਹੀ ਦਾ ਵੀ ਕਦੇ ਰੱਬ ਦਾ ਧੰਨਵਾਦ ਨਹੀਂ ਕੀਤਾ। ਮਹਾਰਾਜ ਕਹਿੰਦੇ ਅਲੂਣੇ ਪਦਾਰਥ ਦੀ ਤਰ੍ਹਾਂ ਹੈ, ਫਿੱਟ ਘਾਰ ਹੈ, ਉਹ ਫਿੱਟੀ ਹੋਈ ਦੇਹੀ ਹੈ। ਮਹੱਲਾ ਪੰਜਵਾ, ਘਟ ਵਸਹਿ ਚਰਨਾਰ ਬਿੰਦ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਸਿਆ ਹੈ। ਚਰਨਾਰ ਬਿੰਦ ਭਾਵ ਚਰਨ ਕਮਲ, ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ ਜਿਨ੍ਹਾਂ ਦੇ ਹਿਰਦੇ ਅੰਦਰ ਵਸੇ ਹਨ। ਰਸਨਾ ਜਪੈ ਗੋਪਾਲ, ਉਹ ਆਪਣੀ ਰਸਨਾ ਤੋਂ ਵੀ ਪ੍ਰਮਾਤਮਾ ਦਾ ਹੀ ਨਾਮ ਜਪਦੇ ਹਨ। ਪ੍ਰਿਥਵੀ ਦੀ ਪਰਵਰਿਸ਼ ਕਰਨ ਵਾਲੇ, ਰੱਖਿਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਜਪਦੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ ਵਸ ਗਏ ਹਨ। ਅਥਵਾ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਹੈ ਗੁਰਸਿੱਖੋ ਘਟ ਵਸਹਿ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਪਹਿਲਾਂ ਰਸਨਾ ਦੇ ਨਾਲ ਪ੍ਰਮਾਤਮਾ ਦਾ ਜਾਪ ਜਪੋ, ਫਿਰ ਮਹਾਰਾਜ ਕਹਿੰਦੇ ਹਿਰਦੇ ਵਿੱਚ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਵਾਸ ਕਰ ਦੇਵੇਗਾ। ਸਾਧ ਸੰਗਤ ਜੀ, ਕਿਉਂਕਿ ਜਿਹੜਾ ਸਾਧਨ ਕਰਨਾ ਪਰਮੇਸ਼ਰ ਦੇ ਨਾਮ ਦਾ, ਭਜਨ ਬੰਦਗੀ ਦਾ, ਜਦੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਸ਼ੁਰੂ ਕਰਦੇ ਆ, ਗੁਰੂ ਕੇ ਪਿਆਰ ਵਾਲੇ ਗੁਰਸਿੱਖ ਪਹਿਲਾਂ ਰਸਨਾ ਤੋਂ ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਕੰਨਾਂ ਦੇ ਨਾਲ ਸੁਣ ਕੇ ਅਭਿਆਸ ਕਰਦੇ ਹਨ। ਫਿਰ ਸਾਧ ਸੰਗਤ ਜੀ, ਜਿਵੇਂ ਬੈਖਰੀ ਬਾਣੀ ਹੈ, ਫਿਰ ਮੱਧਮਾ ਹੈ, ਪਸੰਤੀ ਹੈ, ਪਰਾ ਹੈ, ਇਹ ਸਹਿਜੇ ਅਭਿਆਸ ਕਰਦਿਆਂ ਫਿਰ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਸਿਮਰਨ ਹਰ ਸਮੇਂ ਹੁੰਦਾ ਰਹਿੰਦਾ ਹੈ। ਹਿਰਦੇ ਅੰਦਰ ਪ੍ਰਮਾਤਮਾ ਦੀ ਯਾਦ ਵਸ ਜਾਂਦੀ ਹੈ। ਫਿਰ ਐਸੀ ਅਵਸਥਾ ਵੀ ਪ੍ਰਾਪਤ ਹੁੰਦੀ ਹੈ, ਮੁਖ ਤੋਂ ਨਹੀਂ ਕੁਝ ਵੀ ਬੋਲਦੇ, ਨਾ ਕੋਈ ਫੁਰਨੇ ਦੁਆਰਾ, ਸੁਤੇ ਸਿੱਧੀ ਉਹਨਾਂ ਦੇ ਸਾਧ ਸੰਗਤ ਜੀ ਹਿਰਦੇ ਅੰਦਰ ਪਰਾ ਬਾਣੀ ਦੁਆਰਾ ਪ੍ਰਮਾਤਮਾ ਦਾ ਜਾਪ ਹੁੰਦਾ ਰਹਿੰਦਾ ਹੈ। ਐਸੀ ਉਹਨਾਂ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਇਸ ਲਈ ਮਹਾਰਾਜ ਕਹਿੰਦੇ ਰਸਨਾ ਜਪੈ ਗੋਪਾਲ, ਰਸਨਾ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ, ਕਿਉਂਕਿ ਜਿਹੜੀ ਰਸਨਾ ਪ੍ਰਮਾਤਮਾ ਦਾ ਜਾਪ ਨਹੀਂ ਜਪਦੀ, ਉਹਨੂੰ ਤਿਲ ਤਿਲ ਕਰਕੇ ਕੱਟਿਆ ਜਾਂਦਾ ਹੈ, ਉਹ ਰਸਨਾ ਦੀ ਵੀ ਸਫਲਤਾ ਨਹੀਂ ਹੋ ਸਕਦੀ। ਇਸ ਲਈ ਹੀ ਜੀਵ ਹਿਰਦੇ ਵਿੱਚ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪ ਚਰਨ ਕਮਲਾਂ ਨੂੰ ਵਸਾਉਣਾ ਹੈ, ਤੇ ਪ੍ਰਮਾਤਮਾ ਦਾ ਰਸਨਾ ਦੇ ਨਾਲ ਜਾਪ ਜਪਿਆ ਕਰ।
ਪ੍ਰੀਤ ਰੂਪ ਰਸਨਾ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਕਰ। ਨਾਨਕ ਸੋ ਪ੍ਰਭ ਸਿਮਰਿਐ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਜੀਵ ਉਸ ਪਰਮਾਤਮਾ ਦਾ ਸਿਮਰਨ ਕਰ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਤਿਸ ਦੇਹੀ ਕਉ ਪਾਲ। ਜੋ ਅਕਾਲ ਪੁਰਖ ਪਰਮਾਤਮਾ ਇਸ ਦੇਹੀ ਨੂੰ ਪਾਲਣ ਵਾਲਾ ਹੈ, ਪਰਵਰਿਸ਼ ਕਰਨ ਵਾਲਾ, ਚਲਾਉਣ ਵਾਲਾ ਵੀ ਪਰਮਾਤਮਾ ਆਪ ਹੈ। ਸਾਧ ਸੰਗਤ ਜੀ, ਅਮੋਲਕ ਦਾਤ ਪਰਮੇਸ਼ਰ ਦੇ ਸਵਾਸ ਹਨ, ਜਿਨ੍ਹਾਂ ਸਵਾਸਾਂ ਰੂਪੀ ਧੁਰੇ ਕਰਕੇ ਹਜੂਰ ਕਹਿੰਦੇ ਹਨ ਸਰੀਰ ਰੂਪੀ ਗੱਡਾ ਤੁਰਿਆ ਫਿਰਦਾ। ਜਦੋਂ ਤੱਕ ਪਰਮਾਤਮਾ ਚਾਹੇ ਉਦੋਂ ਤੱਕ ਹੀ ਸਰੀਰ ਦੇ ਅੰਦਰ ਸਵਾਸ ਟਿਕ ਸਕਦੇ ਹੈ। ਐਸੀ ਪਰਮਾਤਮਾ ਨੇ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੈ ਕਿ ਜਿਤਨੇ ਵੀ तमाम ਪੈਦਾ ਕੀਤੇ ਹੋਏ ਸੰਸਾਰ ਭਰ ਦੇ ਜੀਵ ਜੰਤੂ ਹਨ, ਸਭ ਦੇ ਅੰਦਰ ਪਰਮਾਤਮਾ ਨੇ ਆਪਣੀ ਚੇਤਨਤਾ ਪਾਈ ਹੈ। ਉਹ ਚੇਤਨਤਾ ਕਰਕੇ ਸਾਧ ਸੰਗਤ ਜੀ ਸੰਸਾਰ ਦੇ ਜੀਵ ਜਿਉਂਦੇ ਹਨ। ਜਦੋਂ ਪਰਮਾਤਮਾ ਚੇਤਨਤਾ ਆਪਣੀ ਸਰੀਰ ਦੇ ਵਿੱਚੋਂ ਕੱਢ ਲੈਂਦਾ ਹੈ, ਫਿਰ ਨਹੀਂ ਸਾਧ ਸੰਗਤ ਜੀ ਜੀਵ ਆਪਣੇ ਬਲ ਦੇ ਨਾਲ ਜਿਉਂਦਾ ਰਹਿ ਸਕਦਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਐਸੀ ਪ੍ਰਕਿਰਤੀ ਦੀ ਮਰਜ਼ਾਦਾ ਹੈ। ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਖ ਰਹੇ ਹੈ, ਤਿਸ ਦੇਹੀ ਕੋ ਪਾਲ। ਜਿਸ ਸਰੀਰ ਦੀ ਪ੍ਰਾਪਤੀ ਕਰਕੇ ਮਨੁੱਖਾ ਦੇਹੀ ਨੂੰ ਪਾ ਕੇ ਵੀ ਤੂੰ ਪਰਮਾਤਮਾ ਦਾ ਸਿਮਰਨ ਕਰਦਾ ਪਿਆ। ਮਹਾਰਾਜ ਕਹਿੰਦੇ ਦੇਹੀ ਦਾ, ਸਰੀਰ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸਾਧ ਸੰਗਤ ਜੀ, ਜੀਵਨ ਦੇ ਅੰਦਰ ਪਰਮਾਤਮਾ ਨੇ ਬੇਅੰਤ ਸਾਨੂੰ ਦਾਤਾਂ ਦਿੱਤੀਆਂ ਨੇ। ਬੇਅੰਤ ਪਰਮੇਸ਼ਰ ਦੇ ਬਖਸ਼ੇ ਹੋਏ ਸੁੱਖ ਹਨ। ਜਾਂ ਜਿਵੇਂ ਕਹਿ ਲਈਏ ਕਿ ਸਾਧ ਸੰਗਤ ਜੀ ਕੋਈ ਮਾਲਕ ਹੈ ਨਾ, ਆਪਣੇ ਨੌਕਰ ਨੂੰ ਖੁਸ਼ ਹੋ ਕਰਕੇ, ਪ੍ਰਸੰਨ ਹੋ ਕਰਕੇ ਕੋਈ ਚੰਗੀ ਦਾਤ ਦੇ ਦਿੰਦਾ। ਜੇ ਤਾਂ ਸਾਧ ਸੰਗਤ ਜੀ ਉਹ ਨੌਕਰ ਉਹਦੀ ਸਾਂਭ ਕਰਦਾ ਹੈ, ਚੰਗੀ ਤਰ੍ਹਾਂ ਭਾਲ ਕਰਦਾ, ਸਾਂਭ ਕਰਕੇ ਉਹਨੂੰ ਰੱਖਦਾ, ਦੇਖ ਰੇਖ ਕਰਦਾ ਹੈ, ਫਿਰ ਤਾਂ ਮਾਲਕ ਦੀ ਉਹਦੇ ਤੇ ਖੁਸ਼ੀ ਹੁੰਦੀ ਹੈ। ਜੇ ਕਦਰ ਨਹੀਂ ਨਾ ਕਰਦਾ, ਫਿਰ ਮਾਲਕ ਦੀ ਖੁਸ਼ੀ ਨਹੀਂ ਹੁੰਦੀ, ਉਹਦੇ ਤੇ ਕਰੋਪੀ ਹੁੰਦੀ, ਉਹਦੇ ਤੇ ਫਿਰ ਗਿਲਾ ਕਰਦਾ ਕਿ ਤੂੰ ਕਦਰ ਨਹੀਂ ਕੀਤੀ। ਮੈਂ ਪ੍ਰਸੰਨ ਹੋ ਕਰਕੇ ਤੈਨੂੰ ਇਹ ਵਸਤੂ, ਕੋਈ ਪਦਾਰਥ, ਕੋਈ ਅਮੋਲਕ ਵਡਮੁੱਲੀ ਦਾਤ ਤੈਨੂੰ ਦਿੱਤੀ ਸੀ, ਪਰ ਦੁਬਾਰਾ ਕਦੇ ਵੀ ਤੈਨੂੰ ਇਹ ਦਾਤ ਹੁਣ ਮੈਂ ਨਹੀਂ ਦੇਵਾਂਗਾ, ਤੂੰ ਕਿਉਂਕਿ ਕਦਰ ਨਹੀਂ ਕਰਦਾ। ਉਹ ਸਾਧ ਸੰਗਤ ਜੀ ਫਿਰ ਉਹ ਦਾਤ ਲੈਣ ਦੇ ਯੋਗ ਨਹੀਂ ਰਹਿੰਦਾ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਪਰਮਾਤਮਾ ਨੇ ਜਿਹੜੀ ਦਾਤ ਦਿੱਤੀ ਹੈ ਨਾ, ਇਹ ਮਨੁੱਖਾ ਸਰੀਰ ਦਿੱਤਾ, ਇਹਦੀ ਕਦਰ ਕਰਨੀ ਚਾਹੀਦੀ ਹੈ। ਜੋ ਮਾਨਸ ਜੀਵਨ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਤੋ ਗੁਰਬਾਣੀ ਵਿੱਚ ਹਜੂਰ ਦੇ ਜੋ ਘੋੜੀਆਂ ਸਿਰਲੇ ਕੇਟ ਮਹਾਰਾਜ ਜੀ ਦੀ ਬਾਣੀ ਹੈ ਨਾ, ਹਜੂਰ ਕਹਿੰਦੇ ਹਨ ਕਿ ਸਰੀਰ ਰੂਪੀ ਇਹ ਦੇਹੀ ਰੂਪ ਘੋੜੀ ਪਰਮਾਤਮਾ ਨੇ ਦਿੱਤੀ ਹੈ, ਤੇ ਇਹਦੇ ਉੱਪਰ ਹੈ ਜੀਵਾ ਤੂੰ ਅਸਵਾਰ ਹੋ ਕਰਕੇ ਪਰਮਾਤਮਾ ਤੱਕ ਪਹੁੰਚਣਾ, ਪਰਮਾਰਥ ਦਾ ਰਸਤਾ ਤੈਅ ਕਰਨਾ ਹੈ। ਭਜਨ ਬੰਦਗੀ ਕਰਕੇ, ਪਰਮਾਤਮਾ ਦਾ ਸਿਮਰਨ ਕਰਕੇ, ਸੇਵਾ ਕਰਕੇ ਜੀਵਨ ਦੀ ਸਫਲਤਾ ਬਣਾਉਣੀ ਹੈ। ਤੋ ਸਾਧ ਸੰਗਤ ਜੀ, ਇੱਕ ਵਾਰ ਦੀ ਕਥਾ ਵੀ ਆਉਂਦੀ ਕਿ ਕੋਈ ਬਾਦਸ਼ਾਹ, ਉਹਨੇ ਆਪਣੇ 3 ਸਿਪਾਹੀਆਂ ਨੂੰ ਸਾਧ ਸੰਗਤ ਜੀ 3 ਘੋੜੇ ਦਿੱਤੇ। ਜਿਵੇਂ ਇੱਕ ਕੋਈ ਮੰਨ ਲਓ ਕਿ ਖੇਡ ਹੁੰਦੀ ਹੈ ਨਾ, ਉਹਦੇ ਵਿੱਚ ਖਿਡਾਰੀਆਂ ਨੂੰ ਖਿਡਾਇਆ ਜਾਂਦਾ ਹੈ, ਕੋਈ ਸਮਾਂ ਨਿਯਤ ਕੀਤਾ ਹੁੰਦਾ ਹੈ। ਇਸੇ ਤਰ੍ਹਾਂ ਉਹਨਾਂ 3 ਸਿਪਾਹੀਆਂ ਨੂੰ ਬਾਦਸ਼ਾਹ ਨੇ 3 ਘੋੜੇ ਦਿੱਤੇ ਤੇ ਕੋਈ ਸਮਾਂ ਦੇ ਦਿੱਤਾ ਹੈ ਕਿ ਫਿਰ ਉਹ ਥਾਂ ਵੀ ਸਾਧ ਸੰਗਤ ਜੀ ਨਿਯਤ ਕਰ ਦਿੱਤੀ ਕਿ ਇਸ ਜਗ੍ਹਾ ਤੇ ਪਹੁੰਚਣਾ, ਫਲਾਣੀ ਥਾਂ ਤੇ ਇੰਨੇ ਸਮੇਂ ਦੇ ਵਿੱਚ ਤੁਸਾਂ ਨੇ ਵਾਪਸ ਆਉਣਾ। ਤੇ ਤਿੰਨਾਂ ਦੇ ਵਿੱਚੋਂ ਜਿਹੜਾ ਸਹੀ ਸਲਾਮਤ ਤੇ ਸਭ ਤੋਂ ਪਹਿਲਾਂ ਆਵੇਗਾ, ਉਹਦੇ ਉੱਪਰ ਮੇਰੀ ਬੜੀ ਖੁਸ਼ੀ ਹੋਵੇਗੀ। ਉਹਨੂੰ ਹੋਰ ਵੀ ਮੈਂ ਪਦਾਰਥ, ਹੋਰ ਵੀ ਉਹਦੇ ਤੇ ਬੜੀਆਂ ਭਾਰੀਆਂ ਖੁਸ਼ੀਆਂ ਕਰਾਂਗਾ, ਬੜੀ ਮੇਰੀ ਪ੍ਰਸੰਨਤਾ ਉਹਦੇ ਤੇ ਹੋਵੇਗੀ। ਉਹ ਤਿੰਨੇ ਬੜੇ ਖੁਸ਼। ਤੇ ਸਾਧ ਸੰਗਤ ਜੀ, ਜਦੋਂ ਉਹਨਾਂ ਦਾ ਸਮਾਂ ਸ਼ੁਰੂ ਹੋਇਆ, ਇੱਕ ਦੇ ਮਨ ਦੇ ਅੰਦਰ, ਕਿਉਂਕਿ ਵਿਚਾਰ ਵੀ ਆਪੋ ਆਪਣੇ ਵੱਖੋ ਵੱਖਰੇ ਸੁਭਾਅ ਹੁੰਦੇ ਜੀਵਾਂ ਦੇ, ਜਿਵੇਂ ਸਤਿਗੁਰੂ ਜੀ ਦੇ ਵਚਨ ਹਨ, ਕੋਈ ਰਜੋਗੁਣੀ ਸੁਭਾਅ ਦਾ ਹੈ, ਕੋਈ ਤਮੋਗੁਣੀ ਸੁਭਾਅ ਦਾ, ਤੇ ਕੋਈ ਸਤੋਗੁਣੀ ਸੁਭਾਅ ਦਾ। ਇਹ ਤਿੰਨਾਂ ਗੁਣਾਂ ਵਿੱਚ ਤਾਂ ਹੀ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ। ਤਿੰਨਾਂ ਗੁਣਾਂ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਵਰਤ ਰਹੀ ਹੈ। ਇਹਨਾਂ ਤੋਂ ਉਹ ਭਰਾਮ ਉਹ ਹੀ ਹੁੰਦਾ ਜਿਹੜਾ ਪ੍ਰਮਾਤਮਾ ਦਾ ਭਜਨ ਕਰਦਾ ਹੈ, ਬੰਦਗੀ ਕਰਦਾ ਹੈ। ਤੋ ਸਾਧ ਸੰਗਤ ਜੀ, ਜਦੋਂ ਉਹ ਬਾਦਸ਼ਾਹ ਤੋਂ ਆਗਿਆ ਲੈ ਕਰਕੇ ਤਿੰਨਾਂ ਜਾਣਿਆਂ ਸਿਪਾਹੀਆਂ ਨੇ ਤਿਆਰੀ ਕਰ ਲਈ ਹੈ ਨਾ, ਉਸ ਸਮੇਂ ਇੱਕ ਨੇ ਤਾਂ ਘੋੜੇ ਨੂੰ ਵੱਡੀ ਲਾਈ, ਉਹਨੇ ਕਿਤੇ ਵੀ ਰੋਕਿਆ ਨਾ।
ਨਾ ਕੁਝ ਘੋੜੇ ਨੂੰ ਨਾ ਪਾਣੀ ਪਿਆਲਿਆ, ਨਾ ਕੁਝ ਉਸਨੂੰ ਖਵਾਇਆ, ਨਾ ਆਪ ਕੁਝ ਛਕਿਆ। ਤੇ ਸਾਧ ਸੰਗਤ ਜੀ ਰਸਤੇ ਵਿੱਚ ਜੋ ਘੋੜੇ ਨੂੰ ਠੇਡਾ ਲੱਗਾ, ਉਹ ਦਮ ਤੋੜ ਗਿਆ, ਉੱਥੇ ਘੋੜੇ ਦੀ ਮੌਤ ਹੋ ਗਈ। ਇੱਕ ਤਾਂ ਉਸੇ ਤਰ੍ਹਾਂ ਉਹਨੇ ਆਪਣਾ ਜਿਹੜਾ ਸੀ ਗਵਾ ਲਿਆ, ਮਿਲਿਆ ਹੋਇਆ ਜਿਹੜਾ ਖੇਡ ਦਾ ਸਮਾਂ ਸੀਗਾ। ਜਿਹੜਾ ਦੂਸਰਾ ਸੀ ਨਾ, ਉਹ ਘੋੜੇ ਨੂੰ ਮਾਲਸ਼ਾਂ ਕਰੀ ਗਿਆ, ਨਿਹਾਰੀਆਂ ਦਿੰਦਾ ਰਿਹਾ। ਉਹਨੇ ਉੱਥੇ ਸਾਧ ਸੰਗਤ ਜੀ ਮਾਲਸ਼ਾ ਕਰਦਿਆਂ ਨਿਹਾਰੀਆਂ ਦਿੰਦਿਆਂ ਹੀ ਆਪਣਾ ਸਮਾਂ ਗੁਜ਼ਾਰ ਦਿੱਤਾ। ਉਹ ਵੀ ਨਾ ਮਿਥੇ ਉਹ ਨਿਸ਼ਾਨੇ ਤੇ ਪਹੁੰਚ ਸਕਿਆ। ਤੀਜਾ ਬੜਾ ਸੂਝਵਾਨ ਤੇ ਬੜਾ ਧੀਰਜਤਾ ਵਾਲਾ ਸੀਗਾ। ਉਹਨੇ ਬੜੀ ਸਿਆਣਪ ਦੇ ਨਾਲ ਪਹਿਲਾਂ ਤਾਂ ਉਹ ਸਾਰਾ ਅੰਦਾਜ਼ਾ ਲਗਾਇਆ ਕਿ ਕਿੰਨਾ ਸਫ਼ਰ ਮੈਂ ਤੈਅ ਕਰਨਾ ਹੈ ਆਉਣ ਜਾਣ ਦਾ, ਤੇ ਕਿੰਨਾ ਕੁ ਸਮਾਂ ਲੱਗੇਗਾ। ਉਸ ਹਿਸਾਬ ਦੇ ਨਾਲ ਸਮੇਂ ਦੀ ਵੰਡ ਕੀਤੀ ਕਿ ਇੰਨਾ ਸਮੇਂ ਦੇ ਵਿੱਚ ਮੈਂ ਇੰਨਾ ਸਫ਼ਰ ਤੈਅ ਕਰਾਂਗਾ, ਤਾਂ ਹੀ ਮੈਂ ਬਾਦਸ਼ਾਹ ਦੀ ਖੁਸ਼ੀਆਂ ਪ੍ਰਾਪਤ ਕਰ ਸਕਾਂਗਾ। ਤੇ ਸਾਧ ਸੰਗਤ ਜੀ, ਜਦੋਂ ਉਸਨੇ ਕੀਤਾ ਕਿ ਪਹਿਲਾਂ ਤਾਂ ਚੰਗੇ ਢੰਗ ਦੇ ਨਾਲ ਘੋੜਾ ਸੇਰਾ ਜੀ ਨੇ ਉਹਨੂੰ ਤਿਆਰੀ ਕੀਤੀ ਹੈ, ਤੇ ਸਮੇਂ ਸਿਰ ਉਹਨੇ ਰਸਤੇ ਵਿੱਚ ਆਪ ਵੀ ਲੰਗਰ ਪ੍ਰਸ਼ਾਦ ਛਕਿਆ, ਤੇ ਘੋੜੇ ਨੂੰ ਸਾਧ ਸੰਗਤ ਜੀ ਪਾਣੀ ਦਾਣਾ ਆਦਿਕ ਦੇਣਾ ਕੀਤਾ। ਸਮੇਂ ਸਿਰ ਉਹਨੂੰ ਆਰਾਮ ਵੀ ਕਰਵਾਇਆ, ਤੇ ਫਿਰ ਪੂਰੇ ਸਮੇਂ ਤੇ ਸਾਧ ਸੰਗਤ ਜੀ ਉਹ ਘੋੜਾ ਲੈ ਕਰਕੇ ਸਹੀ ਸਲਾਮਤ ਘੋੜਾ ਲੈ ਕੇ ਸਿਪਾਹੀ ਪਹੁੰਚ ਗਿਆ। ਤੇ ਜਦੋਂ ਤਿੰਨੇ ਜਾਣੇ ਇਕੱਠੇ ਹੋਏ, ਸਭਾ ਲੱਗੀ ਹੋਈ, ਤੇ ਤਿੰਨਾਂ ਨੂੰ ਪੁੱਛਿਆ। ਪਹਿਲੇ ਨੂੰ ਕਹਿੰਦੇ ਕਿ ਘੋੜਾ ਕਿੱਥੇ ਹੈ? ਕਹਿੰਦਾ ਜੀ ਠੇਡਾ ਲੱਗ ਕੇ ਮਰ ਗਿਆ, ਮੈਂ ਕਿਤੇ ਰੋਕਿਆ ਨਹੀਂ ਸੀ ਰਸਤੇ 'ਚ। ਦੂਸਰੇ ਨੂੰ ਕਹਿੰਦੇ ਤੇਰਾ ਘੋੜਾ ਕਿੱਥੇ ਹੈ? ਕਹਿੰਦਾ ਕਿ ਮੈਂ ਤਾਂ ਨਿਹਾਰੀਆਂ ਦਿੰਦਾ ਰਹਿ ਗਿਆ, ਮੈਂ ਸਮੇਂ ਸਿਰ ਪਹੁੰਚ ਹੀ ਨਾ ਸਕਿਆ, ਤੋਰਿਆ ਹੀ ਨਾ, ਕੇਵਲ ਘੋੜੇ ਨੂੰ ਨਿਹਾਰੀਆਂ ਦਿੰਦਾ ਰਹਿ ਗਿਆ ਸਾਂ। ਤੇ ਤੀਸਰਾ ਕਹਿੰਦਾ ਜੀ ਬਾਦਸ਼ਾਹ ਜੀ, ਮੈਂ ਸਮੇਂ ਸਿਰ ਪਹੁੰਚਾ ਹਾਂ, ਘੋੜਾ ਵੀ ਦਰੁਸਤ ਹੈ ਤੇ ਘੋੜੇ ਦੀ ਸਵਾਰੀ ਕਰਨ ਵਾਲਾ ਵੀ ਦਰੁਸਤ ਹੈ, ਕੋਈ ਰਸਤੇ ਵਿੱਚ ਪਰੇਸ਼ਾਨੀ ਨਹੀਂ ਆਈ। ਉਹਨੂੰ ਬਾਦਸ਼ਾਹ ਨੇ ਸਾਧ ਸੰਗਤ ਜੀ ਬੜਾ ਪਿਆਰ ਦਿੱਤਾ, ਬੜੀਆਂ ਉਹਦੇ ਤੇ ਖੁਸ਼ੀਆਂ ਕੀਤੀਆਂ, ਬੜੇ ਉਹਨੂੰ ਸੁੱਖ ਸਹੂਲਤਾਂ ਦੇਣਾ ਕੀਤੇ ਹੈ। ਤੋ ਇਸੇ ਪ੍ਰਕਾਰ ਜੋ ਜੀਵਨ ਦੇ ਅੰਦਰ ਪ੍ਰਮਾਤਮਾ ਨੇ ਸਰੀਰ ਰੂਪੀ ਘੋੜਾ ਹੈ ਨਾ, ਸਰੀਰ ਰੂਪੀ ਮੰਨ ਲਓ ਕਿ ਕਾਇਆ ਰੂਪੀ ਘੋੜੀ ਹੈ, ਪ੍ਰਮਾਤਮਾ ਨੇ ਦਿੱਤੀ ਹੋਈ ਹੈ। ਜਿਹੜੇ ਤਾਂ ਸੰਸਾਰ ਦੇ ਅੰਦਰ ਹਰ ਸਮੇਂ ਬਹੁਤਾ ਜ਼ਿਆਦਾ ਲੰਬੇਰਾ ਸਮਾਂ ਭਜਨ ਕਰਦੇ ਰਹਿਣਾ ਜਾਂ ਕੋਈ ਹੋਰ ਸਾਧਨਾ ਵਿੱਚ ਘਾਲਦੇ ਰਹਿਣਾ, ਨਾ ਸਰੀਰ ਨੂੰ ਆਰਾਮ ਦੇਣਾ, ਨਾ ਸਮੇਂ ਸਿਰ ਕੁਝ ਛਕਣਾ, ਸਾਧ ਸੰਗਤ ਜੀ ਉਹ ਪਹਿਲੇ ਸਿਪਾਹੀ ਦੀ ਤਰ੍ਹਾਂ ਹੈ। ਸਰੀਰ ਜਿਹੜਾ ਨਾ ਛੇਤੀ ਫਿਰ ਦੁਰਬਲ ਹੋ ਜਾਂਦਾ ਹੈ, ਤੋ ਇਸ ਪ੍ਰਕਾਰ ਬਹੁਤਾ ਕਮਜ਼ੋਰ ਹੋ ਜਾਂਦਾ, ਤੇ ਬਹੁਤਾ ਜ਼ਿਆਦਾ ਕਮਜ਼ੋਰ ਹੋਣੇ ਕਰਕੇ ਵੀ ਪ੍ਰਮਾਤਮਾ ਦਾ ਭਜਨ ਨਹੀਂ ਕਰ ਸਕਦਾ, ਬੰਦਗੀ ਨਹੀਂ ਕਰ ਸਕਦਾ। ਤੋ ਇਸ ਪ੍ਰਕਾਰ ਜਿਹੜਾ ਦੂਜੇ ਸੰਸਾਰ ਦੇ ਜੀਵ ਹਨ, ਉਹ ਦੂਸਰੇ ਸਿਪਾਹੀ ਦੀ ਤਰ੍ਹਾਂ ਹਰ ਸਮੇਂ ਸਰੀਰ ਦੀ ਪਾਲਣਾ ਪੋਸ਼ਣਾ ਵਿੱਚ ਹੀ ਲੱਗੇ ਰਹਿੰਦੇ ਆ। ਉਹ ਘੋੜੇ ਨੂੰ ਨਿਹਾਰੀਆਂ ਦੇਣ ਦੀ ਤਰ੍ਹਾਂ ਹਰ ਸਮੇਂ ਪਰਚੇ ਰਹਿੰਦੇ ਆ, ਹਰ ਸਮੇਂ ਸਰੀਰ ਨੂੰ ਸਾਂਭਣ ਦੇ ਵਿੱਚ ਲੱਗੇ ਰਹਿੰਦੇ, ਕਦੇ ਵੀ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ, ਉਹ ਇਸ ਰਸਤੇ ਤੇ ਤੁਰਦੇ ਹੀ ਨਹੀਂ ਹੈ। ਤੀਸਰੇ ਉਹ ਸੂਝਵਾਨ ਤੇ ਧੀਰਜਵਾਨ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਹਨ, ਜੋ ਮਹਾਰਾਜ ਜੀ ਦੇ ਹੁਕਮ ਹਨ ਅੰਮ੍ਰਿਤ ਵੇਲੇ ਉੱਠਣਾ, ਜਿੱਥੇ ਤਨ ਦੀ ਪਵਿੱਤਰਤਾ ਕਰਨੀ, ਉੱਥੇ ਮਨ ਨੂੰ ਪਵਿੱਤਰ ਕਰਨ ਲਈ ਪ੍ਰਮਾਤਮਾ ਦਾ ਸਿਮਰਨ ਕਰਨਾ, ਨਿਤਨੇਮ ਕਰਨਾ, ਗੁਰੂ ਕੀ ਬਾਣੀ ਦਾ ਜਾਪ ਕਰਨਾ। ਉਹਨਾਂ ਗੁਰਮੁਖਾਂ ਨੇ ਸਮੇਂ ਦੀ ਵੰਡ ਕੀਤੀ ਹੋਈ ਹੈ ਕਿ ਇੰਨੇ ਸਮੇਂ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ, ਫਿਰ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਨਾ ਹੈ, ਇੰਨਾ ਸਮਾਂ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜਨਾ ਹੈ, ਇੰਨਾ ਸਮਾਂ ਜੋ ਧਰਮ ਦੀ ਕਿਰਤ ਵੀ ਕਰਨੀ ਹੈ, ਫਿਰ ਸ਼ਬਦ ਦੀ ਵਿਚਾਰ ਕਰਨੀ, ਚਾਹੇ ਕੰਨਾਂ ਦੇ ਨਾਲ ਸੁਣਨੀ ਵੀ ਹੈ, ਗੁਰੂ ਕੀ ਬਾਣੀ ਦਾ ਕੀਰਤਨ ਸੁਣਨਾ, ਗੁਰੂ ਕੀ ਬਾਣੀ ਸਰਵਣ ਕਰਨੀ, ਇਹ ਸਾਰੀ ਉਹਨਾਂ ਗੁਰਸਿੱਖਾਂ ਨੇ ਸਮੇਂ ਦੀ ਵੰਡ ਕੀਤੀ ਹੁੰਦੀ ਹੈ। ਤੇ ਸਾਧ ਸੰਗਤ ਜੀ ਉਹ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਰੂ ਬਾਦਸ਼ਾਹ ਦੀਆਂ ਮਹਾਨ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਆ। ਪਰਮਾਤਮਾ ਉਹਨਾਂ ਨੂੰ ਆਪਣਾ ਸਰੂਪ ਰੂਪੀ ਸੁਖ ਬਖਸ਼ਿਸ਼ ਕਰ ਦਿੰਦਾ, ਜਿਹੜਾ ਸਦੀਵੀ ਕਾਲ ਰਹਿਣ ਵਾਲਾ ਹੈ। ਤੋ ਇਸ ਲਈ ਹਜੂਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਇਹ ਪ੍ਰਾਣਾ ਧਾਰੀ ਜੀਵ, ਜਿਸ ਸਰੀਰ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਇਹ ਸਰੀਰ ਦੀ ਵੀ ਸੰਭਾਲ ਕਰਿਆ ਕਰ। ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ, ਜੇ ਕਦਰ ਨਾ ਕਰੇਗਾ ਤੇ ਮਹਾਰਾਜ ਕਹਿੰਦੇ ਦੁਬਾਰਾ ਤੈਨੂੰ ਅਵਸਰ ਨਹੀਂ ਮਿਲਣ ਵਾਲਾ। ਪ੍ਰਮਾਤਮਾ ਤੈਨੂੰ ਦੁਬਾਰਾ
ਇਹ ਸਮਾਂ ਨਹੀਂ ਦੇਵੇਗਾ ਤੂੰ, ਕਿਉਂਕਿ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਧੰਨਵਾਦ ਨਹੀਂ ਕਰਦਾ, ਮਿਲੀ ਹੋਈ ਦਾਤ ਦੀ ਕਦਰ ਨਹੀਂ ਕਰਦਾ। ਇਸ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਇਹ ਸਰੀਰ ਦਾ, ਦੇਹੀ ਦਾ ਵੀ ਸਾਧ ਸੰਗਤ ਜੀ ਖਿਆਲ ਰੱਖਣਾ ਚਾਹੀਦਾ। ਸਮੇਂ ਸਿਰ ਵਿਸ਼ਰਾਮ ਕਰਨਾ, ਸਮੇਂ ਸਿਰ ਉੱਠਣਾ, ਸਮੇਂ ਸਿਰ ਛਕਣਾ। ਸਾਧ ਸੰਗਤ ਜੀ ਲੋੜ ਅਨੁਸਾਰ ਛਕਣਾ, ਲੋੜ ਅਨੁਸਾਰ ਬੋਲਣਾ, ਲੋੜ ਅਨੁਸਾਰ ਵਿਸ਼ਰਾਮ ਕਰਨਾ, ਇਹ ਗੁਰਮਤਿ ਦੇ ਗੁਣ ਹਨ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਥੋੜਾ ਸਮਣਾ ਖਾਵਣਾ, ਥੋੜਾ ਬੋਲਣਾ, ਗੁਰਮਤਿ ਪਾਏ। ਲੋੜ ਅਨੁਸਾਰ ਛਕਣਾ, ਲੋੜ ਅਨੁਸਾਰ ਬੋਲਣਾ, ਲੋੜ ਅਨੁਸਾਰ ਵਿਸ਼ਰਾਮ ਕਰਨਾ, ਇਹ ਗੁਰਮਤਿ ਦੇ ਗੁਣ ਹਨ। ਤੇ ਜੇ ਇਹਨਾਂ ਦੀ ਉਲੰਘਣਾ ਕਰਦਾ ਫਿਰ ਉਹ ਜੀਵ ਗੁਰਮਤੀਆ ਨਹੀਂ ਮਨਮਤੀਆ ਬਣ ਜਾਂਦਾ। ਮਨਮਤਾਂ ਕਰਦਾ ਹੈ। ਮਹਾਰਾਜ ਜੀ ਦਾ ਥੋੜਾ ਜਿੰਨਾ ਵੀ ਮਨ ਦੇ ਅੰਦਰ ਭੈ ਨਹੀਂ ਧਾਰਨ ਕਰਦਾ, ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਜੀਵਨ ਨਿਰਵਾਹ ਕਰਨ ਲੱਗ ਪੈਂਦਾ ਹੈ। ਤੇ ਜਿਹੜਾ ਜੀਵ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਉਹਨੂੰ ਕਿਸੇ ਥਾਂ ਤੇ ਢੋਈ ਨਹੀਂ ਪ੍ਰਾਪਤ ਹੁੰਦੀ। ਤੋ ਇਸ ਲਈ ਮਹਾਰਾਜ ਉਪਦੇਸ਼ ਦਿੰਦੇ ਨੇ, ਇਹ ਗੁਰਸਿੱਖੋ ਤਿਸ ਦੇਹੀ ਕੋ ਪਾਲ, ਉਸ ਪਰਮਾਤਮਾ ਦਾ ਸਿਮਰਨ ਕਰਦਿਆਂ ਸਰੀਰ ਦਾ ਵੀ ਖਿਆਲ ਰੱਖਿਆ ਕਰ, ਅਥਵਾ ਪਰਮਾਤਮਾ ਦਾ ਸਿਮਰਨ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਆਪ ਹੀ ਸਰਬ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਹੈ, ਆਪ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ। ਪੌੜੀ ਆਪੇ 68 ਤੀਰਥ ਕਰਤਾ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਪੌੜੀ ਅੰਦਰ ਉਪਦੇਸ਼ ਦਿੰਦੇ ਹਨ, ਹੇ ਗੁਰਸਿੱਖੋ ਪਰਮਾਤਮਾ ਆਪ ਹੀ 68 ਤੀਰਥਾਂ ਰੂਪੀ ਹੈ। ਅਕਾਲ ਪੁਰਖ ਵਾਹਿਗੁਰੂ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਨਹਾਰ ਹੈ ਪਰਮਾਤਮਾ। ਤਾਂ ਹੀ ਮਹਾਰਾਜ ਸਾਹਿਬ ਜੀ ਗੁਰਬਾਣੀ ਵਿੱਚ ਬਚਨ ਕਰਦੇ ਹੈ, ਕਿਉਂਕਿ ਨਾਮੀ ਪਰਮਾਤਮਾ ਨਾਮ ਸਰੂਪ ਹੈ। ਨਾਮ ਨਾਮੀ ਸਰੂਪ ਹੈ ਤੇ ਨਾਮੀ ਨਾਮ ਸਰੂਪ ਹੈ। ਜਿਵੇਂ ਬਾਣੀ ਗੁਰੂ ਰੂਪ ਹੈ ਤੇ ਗੁਰੂ ਬਾਣੀ ਰੂਪ ਹੈ, ਇਸੇ ਪ੍ਰਕਾਰ ਪਰਮੇਸ਼ਰ ਦਾ ਨਾਮ ਹੀ ਸਾਧ ਸੰਗਤ ਜੀ ਜਿਹੜਾ ਪਰਮਾਤਮਾ ਦਾ ਸਰੂਪ ਦੀ ਅਭੇਦਤਾ ਦਿਵਾਉਣ ਵਾਲਾ ਹੈ। ਨਾਮ ਤੋਂ ਬਿਨਾਂ ਕਦੇ ਨਾਮੀ ਦੀ ਅਭੇਦਤਾ ਨਹੀਂ ਪਾਈ ਜਾ ਸਕਦੀ, ਕਦੇ ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਆਪੇ 68 ਤੀਰਥ ਕਰਤਾ, ਸਾਰੀ ਸ੍ਰਿਸ਼ਟੀ ਦਾ ਕਰਤਾ, ਜਾਂ 68 ਤੀਰਥਾਂ ਨੂੰ ਵੀ ਬਣਾਉਣ ਵਾਲਾ, ਪ੍ਰਗਟ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਜਾਂ ਪਰਮੇਸ਼ਰ ਆਪ ਹੀ ਨਾਮ ਰੂਪ ਹੋ ਕਰਕੇ 68 ਤੀਰਥਾਂ ਦਾ ਫਲ ਦੇਣ ਵਾਲਾ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿਨ੍ਹਾਂ ਨੇ ਨਾਮ ਰੂਪੀ ਤੀਰਥ ਦੇ ਮਨ ਦਾ ਇਸ਼ਨਾਨ ਕਰਵਾਇਆ ਹੈ, ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਐਸੀ ਅਮੋਲਕ ਦਾਤ ਹੈ। ਤੇ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ 68 ਤੀਰਥਾਂ ਰੂਪ ਹੋ ਕੇ ਵਰਤਣ ਵਾਲਾ ਹੈ। ਆਪ ਕਰੇ ਇਸ਼ਨਾਨ। ਤੇ ਪਰਮੇਸ਼ਰ ਆਪ ਹੀ ਮਹਾਰਾਜ ਕਹਿੰਦੇ ਜਗਿਆਸਿਆਂ ਰੂਪ ਹੋ ਕਰਕੇ ਇਸ਼ਨਾਨ ਕਰਨ ਵਾਲਾ ਹੈ। ਸਾਧ ਸੰਗਤ ਜੀ ਸਭ ਤੋਂ ਸ਼੍ਰੋਮਣੀ ਤੀਰਥ ਭਾਵੇਂ ਪਰਮੇਸ਼ਰ ਦਾ ਨਾਮ ਹੈ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ। ਗੁਰੂ ਕੀ ਬਾਣੀ ਸਾਖੀ ਭਰ ਰਹੀ ਹੈ। ਪਰ ਇਸ ਪੱਖ ਨੂੰ ਵੀ ਕਦੇ ਝੁਠਲਾਇਆ ਨਹੀਂ ਜਾ ਸਕਦਾ। ਜਿਸ ਪਵਿੱਤਰ ਅਸਥਾਨਾਂ ਤੇ ਮਹਾਰਾਜ ਸਾਹਿਬ ਜੀ ਨੇ ਵਰਦਾਨ ਦਿੱਤੇ ਹੈ ਨਾ, ਉਹ ਪ੍ਰਤੱਖ ਵੀ ਜੇ ਕਿਤੇ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਉਹਨਾਂ ਤੀਰਥ ਇਸ਼ਨਾਨਾਂ ਤੇ ਜਾ ਕਰਕੇ ਪਾਵਨ ਸਰੋਵਰ ਦੇ ਵਿੱਚੋਂ ਇਸ਼ਨਾਨ ਕੀਤਾ ਜਾਵੇ, ਤਾਂ ਵੀ ਮਹਾਰਾਜ ਬੇਅੰਤੀ ਦੁੱਖ ਕੱਟ ਦਿੰਦੇ ਹੈ। ਜੇ ਮਨ ਵਿੱਚ ਭਾਵਨਾ ਹੋਵੇ, ਸ਼ਰਧਾ ਹੋਵੇ, ਵਿਸ਼ਵਾਸ ਹੋਵੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਾਵਨ ਸਰੋਵਰ ਦੇ ਵਿੱਚ ਕਿੰਨੇ ਕਿੰਨੇ ਭਿਆਨਕ ਰੋਗ ਗੁਰੂ ਕੇ ਪਿਆਰ ਵਾਲੇ ਸਿੱਖਾਂ ਦੇ ਮਹਾਰਾਜ ਸੱਚੇ ਪਾਤਸ਼ਾਹੀ ਨੇ ਕਿਰਪਾ ਕਰਕੇ ਕੱਟੇ ਹੈ। ਜਿਨ੍ਹਾਂ ਕੈਂਸਰ ਵਰਗੇ ਸਾਧ ਸੰਗਤ ਜੀ ਭਿਆਨਕ ਰੋਗਾਂ ਤੋਂ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਸਨ, ਇਹਦਾ ਹੁਣ ਕਦੇ ਬਚਾਅ ਹੀ ਨਹੀਂ ਹੋ ਸਕਦਾ। ਇਹ ਤਾਂ ਜਿੰਨੀ ਸੇਵਾ ਕਰ ਲਓ, ਆਪਣੇ ਕੋਲ ਰੱਖ ਕਰਕੇ ਕਰ ਲਓ, ਪਰ ਹੁਣ ਕਿਤੇ ਬਚਾਅ ਨਹੀਂ ਇਹਦਾ ਹੋ ਸਕਦਾ। ਕਿਉਂਕਿ ਹੁਣ ਨਾ ਜਿਵੇਂ ਕਹਿੰਦੇ ਕਿ ਸਟੇਜਾਂ ਹੁੰਦੀਆਂ ਨੇ ਕੈਂਸਰ ਦੀਆਂ, ਹੁਣ ਤਾਂ ਅਖੀਰਲੀ ਸਟੇਜ ਹੈ। ਸੇਵਾ ਕਰ ਲਓ ਜਿੰਨੀ ਹੋ ਸਕਦੀ, ਇਹਦਾ ਬਚਾਅ ਨਹੀਂ ਹੋ ਸਕਦਾ। ਇੱਕ ਨਹੀਂ ਕਿੰਨੇ ਸਾਧ ਸੰਗਤ ਜੀ ਕ੍ਰਿਸ਼ਮੇ ਹੋਏ ਗੁਰੂ ਘਰ ਦੇ ਵਿੱਚ, ਕਿੰਨੀ ਵਾਰ ਕਲਾ ਵਰਤੀ ਹੈ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਜਿਹੜੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ, ਉਹ ਵੀ ਰੋਗ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਨੇ ਕਰਕੇ ਦੂਰ ਹੋ ਗਏ। ਇਹ ਗਰੀਬ ਨਵਾਜ਼ ਸਤਿਗੁਰੂ ਜੀ ਦੀ ਵਡਿਆਈ ਹੈ।
ਪਰ ਸ਼ਰਤ ਇਹ ਹੈ ਕਿ ਨਾਲ ਮਨ ਦੇ ਅੰਦਰ ਭਾਵਨਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹੀ ਤੇ ਭਰੋਸਾ ਹੋਵੇ। ਗਰੀਬ ਨਵਾਜ ਸਤਿਗੁਰੂ ਜੀ ਪ੍ਰਤੱਖ ਵੀ ਜੀਵ ਤੇ ਮਹਾਨ ਬਖਸ਼ਿਸ਼ਾਂ ਕਰ ਦਿੰਦੇ ਆ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਨੇ, ਆਪ ਕਰੇ ਇਸ਼ਨਾਨ, ਆਪ ਹੀ ਭਾਵਨਾ ਵਾਲੇ ਗੁਰਸਿੱਖਾਂ ਰੂਪ ਹੋ ਕਰਕੇ ਇਸ਼ਨਾਨ ਕਰਨ ਵਾਲਾ ਹੈ। ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤਰਾਤਮੇ ਹੋ ਕਰਕੇ ਅਥਵਾ ਨਾਮ ਰੂਪੀ ਤੀਰਥ ਤੇ ਇਸ਼ਨਾਨ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ। ਆਪੇ ਸੰਜਮ ਵਰਤੈ ਸੁਆਮੀ, ਆਪ ਹੀ ਪਰਮਾਤਮਾ ਸੰਜਮ ਨੇਮ ਦੇ ਵਿੱਚ ਵਰਤਣ ਵਾਲਾ ਹੈ। ਸੰਜਮ ਨਾਮ ਇੰਦਰੀਆਂ ਦਾ ਦਮਨ ਕਰਨੇ ਦਾ ਵੀ ਹੈ। ਜਿਹੜੇ ਜੀਵ ਇੰਦਰੀਆਂ ਦਾ ਦਮਨ ਕਰਦੇ ਆ ਉਹਨਾਂ ਰੂਪ ਹੋ ਕੇ ਵੀ ਪਰਮਾਤਮਾ ਆਪ ਹੀ ਵਰਤਦਾ ਹੈ। ਤੇ ਸੰਜਮ ਜੀਵਨ ਦਾ ਨੇਮ ਬਣਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਕਿਸੇ ਜੀਵ ਨੇ ਕਿਸੇ ਤਰ੍ਹਾਂ ਦਾ ਸੰਜਮ ਬਣਾਇਆ ਹੋਇਆ, ਕਿਸੇ ਨੇ ਕਿਸੇ ਤਰ੍ਹਾਂ ਦਾ ਬਣਾਇਆ। ਜੀਵਨ ਦੇ ਅੰਦਰ ਸਾਧ ਸੰਗਤ ਜੀ ਆਪੋ ਆਪਣੇ ਢੰਗਾਂ ਦੇ ਨਾਲ, ਜਿੱਦਾਂ ਦਾ ਕਿਸੇ ਜੀਵ ਦਾ ਸੁਭਾਅ ਹੈ, ਜਿਹੋ ਜਿਹੇ ਜੀਵਨ ਦੇ ਅੰਦਰ ਕਰਨੀ ਨੂੰ ਧਾਰਨ ਕੀਤਾ ਹੋਇਆ, ਜਿੱਦਾਂ ਦੇ ਢੰਗ ਦੇ ਨਾਲ ਜੀਵਨ ਬਤੀਤ ਕਰਦਾ ਪਿਆ, ਜ਼ਿੰਦਗੀ ਦੇ ਕੁਝ ਨਾ ਕੋਈ ਅਸੂਲ ਹਰ ਇੱਕ ਜੀਵ ਨੇ ਬਣਾਏ ਹੋਏ ਆ। ਤੇ ਮਹਾਰਾਜ ਕਹਿੰਦੇ ਜੀਵਨ ਦੀ ਸਫਲਤਾ ਦਾ ਜੋ ਸੰਜਮ ਹੈ, ਪਰਮਾਤਮਾ ਆਪ ਹੀ ਉਹਨਾਂ ਵਿੱਚ ਵਰਤਣ ਵਾਲਾ ਹੈ। ਜਿਵੇਂ ਸਾਧ ਸੰਗਤ ਜੀ ਨੇਮ ਜਿਹਨੂੰ ਕਿਹਾ ਜਾਂਦਾ, ਨਿਤ ਨੇਮ, ਨਿਤ ਦਾ ਜਿਹੜਾ ਨੇਮ ਹੈ ਉਹਨੂੰ ਵੀ ਸੰਜਮ ਕਹਿ ਦਿੱਤਾ ਜਾਂਦਾ ਹੈ। ਸੰਜਮ ਤੋਂ ਭਾਵ ਪਰਹੇਜ਼, ਪਰਹੇਜ਼ ਕਰਕੇ ਰੱਖਣਾ। ਜਿਵੇਂ ਡਾਕਟਰ ਵੀ ਪਰਹੇਜ਼ ਦੱਸਦੇ ਆ ਨਾ, ਜਿਹੜਾ ਕੋਈ ਬਿਮਾਰ ਗਿਆ ਹੋਵੇ, ਕੋਈ ਬੁਖਾਰ ਹੋਵੇ, ਕੋਈ ਨਾ ਕੋਈ ਰੋਗ ਹੋਵੇ, ਤੇ ਜਿਸ ਦੇ ਛਕਣੇ ਕਰਕੇ ਜਾਂ ਜਿਸ ਕਾਰਨ ਕਰਕੇ ਸਾਧ ਸੰਗਤ ਜੀ ਹੋਰ ਵੀ ਰੋਗ ਦੇ ਵਿੱਚ ਵਾਧਾ ਹੁੰਦਾ, ਉਹਨਾਂ ਤੋਂ ਪਰਹੇਜ਼ ਰਖਾਇਆ ਜਾਂਦਾ ਹੈ। ਡਾਕਟਰ ਕੋਈ ਵੈਦ ਦਾ ਹਕੀਮ ਹੈ, ਕਹਿੰਦਾ ਕਿ ਸੰਜਮ ਰੱਖਣਾ ਪਵੇਗਾ ਤਾਂ ਫਿਰ ਤੇਰਾ ਰੋਗ ਛੇਤੀ ਠੀਕ ਹੋਵੇਗਾ। ਤੇ ਜੇ ਤਾਂ ਡਾਕਟਰ ਤੇ ਵੈਦ ਦੀ ਸਲਾਹ ਦੇ ਅਨੁਸਾਰ ਚੱਲਿਆ ਜਾਵੇ, ਸਾਧ ਸੰਗਤ ਜੀ ਛੇਤੀ ਰੋਗੀ ਦਾ ਰੋਗ ਜਿਹੜਾ ਦੂਰ ਹੋ ਜਾਂਦਾ ਹੈ। ਤੇ ਜੇ ਉਲੰਘਣਾ ਕਰਦਾ ਕਿ ਕੋਈ ਗੱਲ ਨਹੀਂ ਫਿਰ ਇਹ 'ਚ ਕੀ ਹੋ ਚੱਲਿਆ, ਤੇ ਸਾਧ ਸੰਗਤ ਜੀ ਫਿਰ ਕਈ ਵਾਰ ਹੋਰ ਵੀ ਕਈ ਗੁਣਾ ਵੱਧ ਰੋਗ ਵੱਧ ਜਾਂਦਾ ਹੈ। ਤੇ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵਨ ਦੇ ਅੰਦਰ ਸਿੱਖ ਨੂੰ ਸੰਜਮ ਦੱਸਦੇ ਆ। ਜਿਹਦਾ ਮਨ ਰੋਗੀ ਹੈ, ਵਿਕਾਰਾਂ ਰੂਪੀ ਰੋਗਾਂ ਦੇ ਨਾਲ ਭਰਿਆ ਹੋਇਆ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਕੇ ਦੱਸਦਾ, ਮਹਾਰਾਜ ਮੇਰੇ ਅੰਦਰ ਆ ਵੀ ਔਗਣ ਰੂਪੀ ਰੋਗ ਲੱਗਾ ਹੈ, ਮੇਰੇ ਹਿਰਦੇ ਅੰਦਰ ਆ ਵੀ ਵਿਕਾਰਾਂ ਰੂਪੀ ਰੋਗ ਮਹਾਰਾਜ ਚੰਬੜਿਆ ਹੋਇਆ ਹੈ, ਪਤਾ ਨਹੀਂ ਕਿੰਨੇ ਕੁ ਰੋਗ ਆ ਕੇ ਮੇਰੇ ਹਿਰਦੇ ਅੰਦਰ ਲੱਗੇ ਹੈ, ਤੁਸੀਂ ਕਿਰਪਾ ਕਰੋ। ਤੇ ਸਤਿਗੁਰੂ ਜੀ ਜਿੱਥੇ ਨਾਮ ਦੀ ਦਵਾਈ ਔਸ਼ਧੀ ਦਿੰਦੇ ਆ ਨਾ, ਉੱਥੇ ਪਰਹੇਜ਼ ਵੀ ਦੱਸਦੇ ਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਦੇ ਅੰਦਰ ਹਿਰਦੇ ਦੇ ਰੋਗਾਂ ਨੂੰ ਕੱਟਣ ਦੇ ਵਾਸਤੇ ਸੰਜਮ ਵੀ ਦੱਸਦੇ ਆ। ਤੇ ਜੇ ਤਾਂ ਸੰਜਮ ਦੇ ਵਿੱਚ ਰਹਿ ਕੇ ਸਾਧ ਸੰਗਤ ਜੀ ਨਾਮ ਜਪਦਾ, ਨਾਮ ਰੂਪੀ ਦਵਾਈ ਲੈਂਦਾ, ਫਿਰ ਤੰਦਰੁਸਤ ਹੋ ਜਾਂਦਾ, ਹਿਰਦਾ ਅਰੋਗ ਹੋ ਜਾਂਦਾ। ਤੇ ਜੇ ਕਹੀ ਜਾਵੇ ਕਿ ਫਿਰ ਕੀ ਹੋ ਚੱਲਿਆ, ਸਾਨੂੰ ਕਿਹੜਾ ਕੋਈ ਪੁੱਛਣ ਵਾਲਾ, ਬਸ ਫਿਰ ਤਾਂ ਹੋਰ ਵੀ ਕਈ ਗੁਣਾ ਵੱਧ ਜਿਹੜਾ ਨਾ ਮਨ ਰੋਗੀ ਹੋ ਜਾਂਦਾ, ਹੋਰ ਵੀ ਸੰਸਾਰ ਦੇ ਜੰਜਾਲਾ ਬੰਧਨਾਂ ਵਿੱਚ ਜਕੜਿਆ ਜਾਂਦਾ ਹੈ। ਇਦਾਂ ਦੀ ਮਹਾਰਾਜ ਕਹਿੰਦੇ ਹਾਲਤ ਬਣ ਜਾਂਦੀ ਹੈ। ਤੋ ਹਜੂਰ ਕਹਿੰਦੇ ਸੰਜਮ ਰੱਖਣ ਵਾਲਿਆਂ ਦੇ ਅੰਦਰ ਵੀ ਸੁਆਮੀ, ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਆਪ ਹੀ ਵਰਤਣ ਵਾਲਾ ਹੈ। ਆਪ ਜਪਾਏ ਹੈ ਨਾਮ, ਆਪ ਹੀ ਆਪਣੇ ਪਿਆਰਿਆਂ ਤੋਂ ਨਾਮ ਜਪਵਾਉਂਦਾ ਹੈ। ਆਪ ਹੀ ਪਰਮੇਸ਼ਰ ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਤੋਂ ਨਾਮ ਜਪਾ ਲੈਂਦਾ ਹੈ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਜਿਹ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ। ਉਹ ਪਰਮੇਸ਼ਰ ਦਾ ਨਾਮ ਜਪਦਾ ਹੈ। ਅਕਾਲ ਪੁਰਖ ਵਾਹਿਗੁਰੂ ਜਿਸ ਜੀਵ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ। ਇਹ ਪ੍ਰਮਾਤਮਾ ਦੀ ਵਡਿਆਈ ਹੈ, ਜਿਸ ਜੀਵ ਤੇ ਕਿਰਪਾ ਕਰੇ। ਤੋ ਹਜੂਰ ਕਹਿੰਦੇ ਆਪ ਜਪਾਏ ਹੈ ਨਾਮ, ਪਰਮੇਸ਼ਰ ਆਪ ਹੀ ਕਿਰਪਾ ਕਰਕੇ ਆਪਣੇ ਪਿਆਰਿਆਂ ਤੋਂ ਨਾਮ ਜਪਾਉਣ ਵਾਲਾ ਹੈ। ਆਪ ਦਇਆਲ ਹੋਏ ਭਉ ਖੰਡਨ, ਆਪ ਜਿਨ੍ਹਾਂ ਤੇ ਦਇਆਵਾਨ ਹੋ ਕੇ ਕਿਰਪਾ ਕਰ ਦਿੰਦਾ ਹੈ, ਉਹਨਾਂ ਦੇ ਹਰ ਪ੍ਰਕਾਰ ਦੇ ਭਉ ਜਿਹੜੇ ਡਰ ਆ ਨਾ, ਖੰਡ ਦਿੰਦਾ, ਨਾਸ਼ ਕਰ ਦਿੰਦਾ। ਉਹਨਾਂ ਨੂੰ ਨਿਰਭਉ ਸਰੂਪ ਬਣਾ ਦਿੰਦਾ। ਹਿਰਦੇ ਦੀ ਐਸੀ ਉਹਨਾਂ ਦੀ ਅਡੋਲਤਾ ਬਣ ਜਾਂਦੀ ਹੈ, ਨਹੀਂ ਤਾਂ ਮਨੁੱਖ ਬਾਰ-ਬਾਰ ਡਰਦਾ ਹੀ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੰਮਣ ਮਰਨ ਦਾ, ਜਮਾਂ ਦਾ ਭੈ, ਸਾਰੇ ਭੈ ਉਹਨਾਂ ਦੇ ਹਿਰਦਿਓਂ ਦੂਰ ਹੋ ਜਾਂਦੇ ਆ, ਜਿਨ੍ਹਾਂ ਤੇ ਪ੍ਰਮਾਤਮਾ ਦਇਆਲਤਾ ਕਰ ਦਿੰਦਾ ਹੈ।
ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਕੇ ਹਿਰਦੇ ਦੀ ਅਡੋਲਤਾ ਬਣਾ ਦਿੰਦਾ ਹੈ। ਆਪ ਕਰੈ ਸਭ ਦਾਨ। ਤੇ ਪਰਮੇਸ਼ਰ ਆਪ ਹੀ ਸਭ ਦਾਨੀਆਂ ਰੂਪ ਹੋ ਕਰਕੇ ਦਾਨ ਕਰਦਾ ਪਿਆ। ਸਾਧ ਸੰਗਤ ਜੀ, ਸਾਰੀ ਸ੍ਰਿਸ਼ਟੀ ਨੂੰ ਦਾਨ ਦੇਣ ਵਾਲਾ ਵੀ ਪਰਮਾਤਮਾ ਆਪ ਹੈ। ਕਿਉਂਕਿ ਜਿਵੇਂ ਬਾਦਸ਼ਾਹ ਦੇ ਕੋਲ ਜਿੱਦਾਂ ਦਾ ਕੋਈ ਆ ਕਰਕੇ ਦਾਨ ਮੰਗਦਾ ਹੈ ਨਾ, ਉਦਾਂ ਦਾ ਹੀ ਉਹਨੂੰ ਮਿਲ ਜਾਂਦਾ ਹੈ। ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਤੋਂ ਸ਼੍ਰੋਮਣੀ ਦਾਤਾ ਹੈ। ਜਿੱਦਾਂ ਦੀ ਕੋਈ ਸ਼ਰਧਾ ਵਿਚੋਲੀ ਜਿੰਨੀ ਕੋ ਅੱਡ ਕੇ ਮੰਗਦਾ ਹੈ, ਕੋਈ ਦੁਨਿਆਵੀ ਸੁੱਖ ਮੰਗਦਾ, ਕੋਈ ਪਰਮਾਤਮਾ ਦੇ ਪ੍ਰਾਪਤੀ ਦਾ ਸੁੱਖ ਮੰਗਣ ਵਿੱਚ ਲੱਗਾ ਹੈ। ਮਹਾਰਾਜ ਕਹਿੰਦੇ ਸਭ ਨੂੰ ਦਾਨ ਦੇਣ ਵਾਲਾ ਪਰਮਾਤਮਾ ਆਪ ਹੈ। ਹਰ ਇੱਕ ਜੀਵ ਦੀ ਝੋਲੀ ਵਿੱਚ ਦਾਨ ਪਾਉਣ ਵਾਲਾ ਪਰਮੇਸ਼ਰ ਆਪ ਹੈ। ਕੋਈ ਸਾਧ ਸੰਗਤ ਜੀ ਦੁੱਧ ਪੁੱਤ ਮੰਗਦਾ ਹੈ, ਕੋਈ ਮਾਇਆ ਧਨ ਪਦਾਰਥ, ਕਿੰਨੇ ਕਿੰਨੇ ਸੰਸਾਰ ਦੇ ਸੁੱਖ, ਕੋਈ ਕਿਸੇ ਤਰ੍ਹਾਂ ਦਾ ਦਾਨ ਮੰਗਦਾ, ਤੇ ਕੋਈ ਉਹ ਵੀ ਪਿਆਰ ਵਾਲੇ ਗੁਰਸਿੱਖ ਹਨ ਜਿਹੜੇ ਨਾਮ ਦਾ ਦਾਨ ਮੰਗਦੇ ਹੈ। ਮਹਾਰਾਜ ਅੰਮ੍ਰਿਤ ਵੇਲੇ ਦਾ ਦਾਨ, ਨਾਮ ਦਾਨ, ਹੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਐਸੀ ਸਾਡੇ ਤੇ ਕਿਰਪਾ ਕਰੋ। ਉਹ ਬੰਦਗੀ ਵਾਲੇ ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ ਦਾਨ ਮੰਗਦੇ ਹੈ। ਇਦਾਂ ਦੀਆਂ ਦਾਤਾਂ ਗੁਰੂ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਕੇ ਮੰਗਦੇ ਹੈ ਕਿ ਜਿਹੜੇ ਜੀਵਨ ਦੀ ਸਫਲਤਾ ਵਿੱਚ ਸਾਡੇ ਸਹਾਇਕ ਹੋਣ। ਇਦਾਂ ਦੀ ਦਾਤਾਂ ਨਹੀਂ ਮੰਗਦੇ ਜਿਹੜੇ ਮਹਾਰਾਜ ਜਿਸ ਕਰਕੇ ਸਾਨੂੰ ਹੋਰ ਵੀ ਬੰਧਨ ਪੈ ਜਾਣ, ਮਹਾਰਾਜ ਜਿਨ੍ਹਾਂ ਕਰਕੇ ਰੁਕਾਵਟ ਪੈ ਜਾਵੇ ਸਾਡੇ ਜੀਵਨ ਦੀ ਸਫਲਤਾ ਵਿੱਚ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਆਪ ਕਰੇ ਸਭ ਦਾਨ। ਪਰਮੇਸ਼ਰ ਆਪ ਹੀ ਸਾਰੇ ਜੀਵਾਂ ਨੂੰ ਦਾਨ ਦੇਣ ਵਾਲਾ ਹੈ। ਜਿਸਨੋ ਗੁਰਮੁਖ ਆਪ 부ਝਾਏ। ਅਕਾਲ ਪੁਰਖ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਹੈ, ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਸਰੂਪ ਬੁਝਾ ਦਿੰਦਾ ਹੈ, ਸੋ ਸਦ ਹੀ ਦਰਗਹਿ ਪਾਏ ਮਾਨ। ਉਹ ਸਦੀਵੀ ਕਾਲ ਦੀ ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਮਾਣ ਪਾਉਂਦਾ ਹੈ। ਪਰਮੇਸ਼ਰ ਦੇ ਘਰ ਵੀ ਸਾਧ ਸੰਗਤ ਜੀ ਮੰਨਣ ਯੋਗ ਹੋ ਜਾਂਦਾ ਹੈ। ਨਹੀਂ ਤਾਂ ਜਿਹੜੇ ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਰਹਿੰਦੇ ਐ, ਤਿਨਾਂ ਪ੍ਰਥਾਏ ਮਹਾਰਾਜ ਸਾਹਿਬ ਜੀ ਦੇ ਬਚਨ ਹਨ ਅੱਗੇ ਗਏ ਨਾ ਮੰਨੀਐਨ ਮਾਰ ਕੱਢੋ ਵੇ ਪੀਰ। ਉਹ ਨਿਗੁਰੇ ਜਾਣ ਕਰਕੇ, ਮਨਮੁਖ ਜਾਣ ਕਰਕੇ, ਮਨਮੁਖਤਾਈ ਜੀਵਨ ਦੇ ਅੰਦਰ ਧਾਰਨ ਕੀਤੀ ਹੋ ਜਾਣ ਕਰਕੇ ਉਹਨਾਂ ਨੂੰ ਧੱਕੇ ਮਾਰ ਕੇ ਦਰਗਾਹ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਪਰਮਾਤਮਾ ਦੇ ਘਰ ਉਹਨਾਂ ਦੀ ਪ੍ਰਵਾਨਗੀ ਨਹੀਂ ਕਦੇ ਹੋ ਸਕਦੀ। ਤੋ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਐ, ਜਿਨ੍ਹਾਂ ਤੇ ਪ੍ਰਮਾਤਮਾ ਆਪ ਕਿਰਪਾ ਕਰਕੇ ਸਰੂਪ ਬੁਝਾ ਦਿੰਦਾ ਹੈ, ਸੋ ਸਦ ਹੀ ਦਰਗਹਿ ਪਾਏ ਮਾਨ। ਉਹ ਸਦੀਵੀ ਕਾਲ ਦੇ ਸਦਾ ਹੀ ਲੋਕ ਪਰਲੋਕ ਦੇ ਵਿੱਚ ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਮਾਣ ਪਾਉਂਦੇ ਹਨ। ਜਿਸ ਦੀ ਪੈਜ ਰੱਖੈ ਹਰ ਸੁਆਮੀ। ਸਾਰੀ ਸ੍ਰਿਸ਼ਟੀ ਦਾ ਮਾਲਕ ਪ੍ਰਮਾਤਮਾ ਜਿਸ ਜੀਵ ਦੀ ਆਪ ਪਤ ਇੱਜ਼ਤ ਰੱਖਦਾ ਹੈ, ਪਰਮਾਤਮਾ ਜਿਸ ਜੀਵ ਦੀ ਰੱਖਿਆ ਕਰਨੀ ਚਾਹੁੰਦਾ ਹੈ, ਸੋ ਸੱਚਾ ਹਰ ਜਾਨ। ਉਹ ਹਜੂਰ ਕਹਿੰਦੇ ਸੱਚਾ ਜਨ ਜਾਣਿਆ ਜਾਂਦਾ ਹੈ। ਸਭ ਥਾਵਾਂ ਤੇ ਉਹ ਸੱਚਾ ਹੀ ਗਿਣਿਆ ਜਾਂਦਾ ਹੈ। ਸੰਸਾਰ ਦੇ ਲੋਕ ਭਾਵੇਂ ਉਹਨੂੰ ਝੁਠਲਾਉਣ ਦਾ ਯਤਨ ਕਰੀ ਜਾਣ ਕੇ ਝੂਠਾ ਹੈ, ਉਹਦੇ ਸਾਧ ਸੰਗਤ ਜੀ ਚੰਗਿਆਈਆਂ ਤੇ ਭਾਵੇਂ ਪੜਦਾ ਵੀ ਪਾਉਣ, ਉਹਨੂੰ ਬੁਰਾ ਸੰਸਾਰ ਦੇ ਅੰਦਰ ਦਿਖਾਉਣ ਦੇ ਵਾਸਤੇ, ਪਰ ਪ੍ਰਮਾਤਮਾ ਜਿਸ ਜੀਵ ਨੂੰ ਸੱਚਾ ਬਣਾਵੇ ਉਹਨੂੰ ਕੋਈ ਛੁਪਾ ਨਹੀਂ ਸਕਦਾ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ ਕੋਟ ਸੂਰ ਨਾਨਕ ਪ੍ਰਗਾਸ। ਕਰੋੜਾਂ ਸੂਰਜਾਂ ਵਰਗਾ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਤੇ ਜਦੋਂ ਸੂਰਜ ਚੜ੍ਹਦਾ ਹੈ ਸਾਧ ਸੰਗਤ ਜੀ, ਇਹ ਥੋੜੀ ਹੈ ਕਿਸੇ ਨੂੰ ਦੱਸਦਾ ਕਿ ਮੈਂ ਚੜ੍ਹ ਗਿਆ, ਸਭ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ। ਤਿਵੇਂ ਹੀ ਹਜੂਰ ਬਚਨ ਕਰਦੇ ਨੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਪਰਮੇਸ਼ਰ ਦਾ ਪਿਆਰਾ ਆਪਣੇ ਆਪ ਨੂੰ, ਉਹਦੀ ਨਿਮਰਤਾ ਹੈ, ਉਹਦੇ ਅੰਦਰ ਦੀ ਗਰੀਬੀ ਹੈ, ਭਾਵੇਂ ਛੁਪਾਉਣ ਦਾ ਯਤਨ ਕਰਦਾ ਹੈ, ਪਰ ਪ੍ਰਮਾਤਮਾ ਨੂੰ ਇੱਕ ਨਾ ਇੱਕ ਦਿਨ ਪ੍ਰਗਟ ਕਰ ਹੀ ਦਿੰਦਾ ਹੈ। ਪਰਮੇਸ਼ਰ ਨੇ ਕਦੇ ਆਪਣੇ ਪਿਆਰਿਆਂ ਦਾ ਪ੍ਰਤਾਪ ਛਿਪਿਆ ਰਹਿਣ ਦਿੰਦਾ, ਸੰਸਾਰ ਭਰ ਦੇ ਅੰਦਰ ਉਹਨਾਂ ਦਾ ਪ੍ਰਤਾਪ ਉਜਾਗਰ ਕਰ ਦਿੰਦਾ। ਮਹਾਰਾਜ ਕਹਿੰਦੇ ਜਿਸ ਦੀ ਪੈਜ ਰੱਖੈ ਹਰ ਸੁਆਮੀ। ਅਕਾਲ ਪੁਰਖ ਵਾਹਿਗੁਰੂ ਜਿਸ ਜੀਵ ਦੀ ਪਤ ਇੱਜ਼ਤ ਰੱਖਦਾ ਹੈ, ਉਹ ਸੱਚਾ ਗਿਣਿਆ ਜਾਂਦਾ ਹੈ। ਉਹ ਕਦੇ ਵੀ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਉੱਚੇ ਸੁੱਚੇ ਜੀਵਨ ਵਾਲਾ ਹੁੰਦਾ ਹੈ। ਪਰਮਾਤਮਾ ਐਸੀ ਉਸ ਜੀਵ ਤੇ ਕਿਰਪਾ ਕਰ ਦਿੰਦਾ ਹੈ। ਸ਼ਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਦਿੰਦੇ ਹਨ। ਹੇ ਗੁਰਸਿੱਖੋ, ਪੂਰੇ ਸਤਿਗੁਰੂ ਜੀ ਦੇ ਨਾਲ ਮਿਲਣ ਤੋਂ ਬਿਨਾਂ ਜਗਤ ਅੰਨਾ ਹੈ, ਅੰਨਿਆਂ ਦੀ ਤਰ੍ਹਾਂ ਟੱਕਰਾਂ ਮਾਰ ਰਿਹਾ ਹੈ।
ਜਿਵੇਂ ਅੰਨਾ ਮਨੁੱਖ ਹੈ ਨਾ, ਸਾਧ ਸੰਗਤ ਜੀ, ਕਦੇ ਕਿਸੇ ਪਾਸੇ ਟੱਕਰਾਂ ਮਾਰਦਾ ਰਹਿੰਦਾ, ਉਹਨੂੰ ਰਸਤਾ ਨਜ਼ਰ ਨਹੀਂ ਆਉਂਦਾ ਕਿ ਕਿਵੇਂ ਸਹੀ ਰਸਤੇ ਤੇ ਚੱਲਣਾ ਹੈ, ਕਿਵੇਂ ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਏਦਾਂ ਹਜ਼ੂਰ ਕਹਿੰਦੇ ਸਤਿਗੁਰੂ ਜੀ ਨੂੰ ਜੀਵਨ ਦੇ ਵਿੱਚ ਧਾਰਨ ਕੀਤੇ ਤੋਂ ਬਿਨਾਂ ਨਿਗੁਰੇ ਜੀਵਾਂ ਦੀ, ਮਨਮੁਖ ਜੀਵਾਂ ਦੀ ਏਦਾਂ ਦੀ ਹਾਲਤ ਬਣੀ ਹੋਈ ਹੈ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਹੇ ਜੀਵ, ਸਤਿਗੁਰੂ ਜੀ ਤੋਂ ਬਿਨਾਂ ਜੀਵਨ ਦੇ ਅੰਦਰ ਗਾਫਲਤਾਈ, ਹਨੇਰਾ ਹੀ ਹਨੇਰਾ ਹੈ। ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਹੀ ਰਸਤੇ ਨਹੀਂ ਚੱਲ ਸਕੇਗਾ ਜਿੰਨੀ ਦੇਰ ਤੱਕ ਸਤਿਗੁਰੂ ਜੀ ਨੂੰ ਜੀਵਨ ਦੇ ਵਿੱਚ ਧਾਰਨ ਨਹੀਂ ਕਰਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ, ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ। ਫਿਰ ਅੰਨਿਆਂ ਦੀ ਤਰ੍ਹਾਂ ਹੀ ਮਹਾਰਾਜ ਕਹਿੰਦੇ ਉਹ ਕਰਮ ਕਮਾਉਂਦੇ ਹਨ। ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਹੈ, ਨਾ ਉਹਨਾਂ ਮਨਮੁਖਾਂ ਦੇ ਕੋਲ ਸ਼ਬਦ ਦੀ ਵਿਚਾਰ ਹੈ, ਤੇ ਵਿਚਾਰ ਤੋਂ ਬਿਨਾਂ ਨਾ ਮਹਾਰਾਜ ਕਹਿੰਦੇ ਉਹਨਾਂ ਦੇ ਕੋਲ ਗਿਆਨ ਹੈ। ਕਿਸੇ ਪ੍ਰਕਾਰ ਦੀ ਕੋਈ ਸੋਝੀ ਵੀ ਨਹੀਂ ਹੈ, ਬੇਸਮਝੀ ਸੰਸਾਰ ਤੋਂ ਤੁਰ ਜਾਂਦੇ, ਕੁਝ ਖੱਟਦੇ ਨਹੀਂ, ਜੀਵਨ ਦੀ ਸਫਲਤਾ ਨਹੀਂ ਕਰ ਸਕਦੇ। ਅੰਧੇ ਕਰਮ ਕਮਾਏ। ਜਿਵੇਂ ਸਾਧ ਸੰਗਤ ਜੀ ਅੰਨਾ ਮਨੁੱਖ ਟੱਕਰਾਂ ਮਾਰਦਾ, ਕਦੇ ਕਿਸੇ ਪਾਸੇ, ਏਦਾਂ ਉਹ ਅਗਿਆਨੀ ਜੀਵ ਆ, ਅੰਧਤਾਈ ਵਿੱਚ ਫਸੇ ਹੋ, ਕਦੇ ਕਿਸੇ ਦਰ ਤੇ ਜਾਂ ਕਦੇ ਕੋਈ ਸਾਧਨ ਕਰਨ ਦੇ ਵਿੱਚ ਟੱਕਰਾਂ ਮਾਰਦੇ ਰਹਿੰਦੇ ਆ। ਜੀਵਨ ਭਰ ਉਹਨਾਂ ਦੀ ਟੱਕਰਾਂ ਮਾਰਦੇ ਸਾਰੀ ਜ਼ਿੰਦਗੀ ਉਹਨਾਂ ਦੀ ਗੁਜ਼ਰ ਜਾਂਦੀ ਹੈ, ਪਰ ਪੱਲੇ ਨਹੀਂ ਕੁਝ ਵੀ ਪੈਂਦਾ। ਤੇ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਹਨ, ਪਰਜਾ ਅੰਧੇ ਗਿਆਨ ਬਿਨ ਕੂੜਕ ਸਤ ਮੁਖ ਹੋ ਅਲਾਏ। ਇਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਦੀ ਜਗਤ ਵਿੱਚ ਨਾ ਆਉਂਦੇ ਤੇ ਪਰਜਾ ਦੀ ਹਾਲਤ ਏਦਾਂ ਦੀ ਹੀ, ਗਿਆਨ ਤੋਂ ਬਿਨਾਂ ਅੰਨਿਆਂ ਦੀ ਤਰ੍ਹਾਂ ਸਾਧ ਸੰਗਤ ਜੀ ਟੱਕਰਾਂ ਮਾਰ ਰਹੇ ਸਨ ਸੰਸਾਰ ਦੇ ਲੋਕ। ਫਿਰ ਹਰ ਸਮੇਂ ਸੱਚ ਕੋਈ ਵੀ ਬੋਲਦਾ ਨਹੀਂ ਸੀਗਾ, ਸੱਚ ਕਿਨਾਰਾ ਹੀ ਕਰ ਗਿਆ ਸੀਗਾ, ਧਰਮ ਤੇ ਸੱਚ ਦੀ ਗੱਲ ਕਿਤੇ ਰਹਿ ਹੀ ਨਹੀਂ ਸੀ ਗਈ। ਏਦਾਂ ਦੀ ਸੰਸਾਰ ਦੀ ਹਾਲਤ ਬਣੀ ਹੋਈ ਸੀ। ਇਹ ਤਾਂ ਜਗਤ ਗੁਰੂ, ਸਭ ਦੇ ਸਾਂਝੇ ਗੁਰੂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਸੱਚ ਦਾ ਨਾਅਰਾ ਲਾਇਆ। ਸੰਸਾਰ ਦੇ ਭੁੱਲੇ ਭਟਕੇ ਹੋਏ ਜੀਵਾਂ ਦੇ ਹਿਰਦੇ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਸੋਝੀ ਬਖਸ਼ੀ ਹੈ, ਤਾਂ ਸਾਧ ਸੰਗਤ ਜੀ ਪਤਾ ਚੱਲਿਆ। ਨਹੀਂ ਤਾਂ ਮਹਾਰਾਜ ਕਹਿੰਦੇ, ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਜਗਤ ਅੰਨਿਆਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਅੰਨੇ ਹੀ ਕਰਮ ਕਮਾ ਰਹੇ ਹਨ। ਸ਼ਬਦ ਸਿਓ ਚਿਤ ਨਾ ਲਾਵਈ। ਉਹ ਸ਼ਬਦ ਦੇ ਨਾਲ ਕਦੇ ਵੀ ਆਪਣਾ ਚਿੱਤ ਨਹੀਂ ਲਾਉਂਦੇ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੇ ਵਿੱਚ ਕਦੇ ਵੀ ਆਪਣੇ ਚਿੱਤ ਨੂੰ ਜੋੜਦੇ ਨਹੀਂ ਹਨ। ਹੋਰ ਤਾਂ ਭਾਵੇਂ ਦੁਨਿਆਵੀ ਗੱਲਾਂ ਬਾਤਾਂ ਵਿੱਚ ਬੜਾ ਧਿਆਨ ਲੱਗਦਾ ਹੋਵੇ, ਪਰ ਮਨਮੁਖ ਜੀਵਾਂ ਦੀ ਹਾਲਤ ਹੈ, ਮਹਾਰਾਜ ਕਹਿੰਦੇ ਸ਼ਬਦ ਸਿਓ ਚਿਤ ਨਾ ਲਾਵਈ। ਸ਼ਬਦ ਦੇ ਨਾਲ ਨਹੀਂ ਕਦੇ ਵੀ ਆਪਣੇ ਚਿੱਤ ਨੂੰ ਲਾਉਣਾ ਕਰਦੇ। ਚਿਤ ਸੁਖ ਵਸੈ ਮਨ ਆਏ। ਜਿਸ ਸ਼ਬਦ ਦੇ ਨਾਲ ਸੁਖ ਸਰੂਪ ਪ੍ਰਮਾਤਮਾ ਨੇ ਹਿਰਦੇ ਵਿੱਚ ਆ ਕੇ ਵਸਣਾ ਹੈ, ਉਹ ਸ਼ਬਦ ਦੇ ਨਾਲ ਤਾਂ ਕਦੇ ਚਿੱਤ ਲੱਗਦਾ ਨਹੀਂ ਉਹਨਾਂ ਮਨਮੁਖਾਂ ਦਾ। ਹਾਂ, ਕੋਈ ਕਿਸੇ ਦੀ ਨਿੰਦਿਆ ਕਰ ਰਿਹਾ ਹੋਵੇ, ਚੁਗਲੀ ਕਰ ਰਿਹਾ ਹੋਵੇ, ਸਾਧ ਸੰਗਤ ਜੀ ਫਿਰ ਬੜਾ ਧਿਆਨ ਟਿਕਦਾ। ਫਿਰ ਤਾਂ ਭਾਵੇਂ ਕਿੰਨੀ ਵੀ ਦੂਰ ਹੋਵੇ, ਬਸ ਮਾੜੀ ਮਾੜੀ ਆਵਾਜ਼ ਤੋਂ ਵੀ ਪਤਾ ਲੱਗ ਜਾਂਦਾ ਕਿ ਕੀ ਆਖਦਾ ਪਿਆ। ਐ ਪੂਰੇ ਧਿਆਨ ਦੇ ਜਿਹੜੀ ਸੁਣਨ ਸ਼ਕਤੀ ਹੈ ਨਾ, ਉਧਰ ਹੀ ਐ ਟੁਕੀ ਹੁੰਦੀ ਹੈ, ਚਿੱਤ ਉਧਰ ਹੀ ਟਿਕਿਆ ਹੁੰਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਕਰਕੇ ਸਦੀਵੀ ਸੁਖ ਹਿਰਦੇ ਵਿੱਚ ਪ੍ਰਾਪਤ ਹੋਣਾ, ਸੁਖ ਸਰੂਪ ਪ੍ਰਮਾਤਮਾ ਨੇ ਹਿਰਦੇ ਵਿੱਚ ਆ ਕੇ ਨਿਵਾਸ ਕਰਨਾ, ਉਹ ਸ਼ਬਦ ਦੇ ਨਾਲ ਇਹ ਮਨਮੁਖ ਜੀਵ ਅਗਿਆਨੀ ਅੰਨੇ ਜੀਵ ਕਦੇ ਵੀ ਆਪਣੇ ਚਿੱਤ ਨੂੰ ਲਾਉਂਦੇ ਨਹੀਂ ਹਨ। ਤਾਮਸ ਲੱਗਾ ਸਦਾ ਫਿਰੈ। ਤਾਮਸ ਤਮੋ ਗੁਣ ਵਿੱਚ, ਕ੍ਰੋਧ ਦੇ ਵਿੱਚ ਹੀ ਐਸਾ ਮਨਮੁਖ ਅਗਿਆਨੀ ਜੀਵ ਹਰ ਸਮੇਂ ਲੱਗਾ ਫਿਰਦਾ, ਕਦੇ ਕਿਸੇ ਪਾਸੇ ਕ੍ਰੋਧੀ ਤਮੋ ਗੁਣ ਦੇ ਵਿੱਚ ਹੀ ਹਰ ਸਮੇਂ ਵਰਤਦਾ ਹੈ। ਅਹਨਸ ਜਲਤ ਬਿਹਾਏ। ਤੇ ਰਾਤ ਵੀ ਦਿਨੇ ਵੀ ਮਹਾਰਾਜ ਕਹਿੰਦੇ ਹਿਰਦੇ ਕਰਕੇ ਸੜਦਿਆਂ ਹੋਇਆਂ, ਕਦੇ ਈਰਖਾ ਦੀ ਅੱਗ ਦੇ ਵਿੱਚ ਸੜਦਾ, ਕਦੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ, ਕਦੇ ਵਿਕਾਰਾਂ ਦੀ ਭੱਠੀ ਵਿੱਚ ਮਨ ਹਰ ਸਮੇਂ ਭੁੱਜਦਾ ਰਹਿੰਦਾ ਹੈ। ਇਦਾਂ ਦੀ ਮਨ ਦੀ ਹਾਲਤ ਬਣੀ ਹੈ ਤੇ ਵਿਹਾਈ ਜ਼ਿੰਦਗੀ ਸਾਰੀ ਇਸੇ ਤਰ੍ਹਾਂ ਵਿਹਾਈ ਬਤੀਤ ਜਾਂਦੀ ਹੈ। ਮਹਾਰਾਜ ਕਹਿੰਦੇ ਮਨ ਵੀ ਕਦੇ ਸ਼ਾਂਤ ਨਹੀਂ ਹੁੰਦਾ। ਐਸੀ ਉਹਨਾਂ ਮਨਮੁਖ ਅਗਿਆਨੀ ਜੀਵਾਂ ਦੀ ਹਾਲਤ ਹੈ। ਜੋ ਤਿਸ ਭਾਵੈ ਸੋ ਥੀਐ। ਪਰ ਹਜ਼ੂਰ ਕਹਿੰਦੇ ਹਨ ਇਹਨਾਂ ਦੇ ਆਪਣੇ ਕੋਈ ਵਸ ਵੀ ਨਹੀਂ ਹੈ।
ਜੋ ਪਰਮਾਤਮਾ ਨੂੰ ਪਾਉਂਦਾ ਸੀ ਉਸੇ ਤਰ੍ਹਾਂ ਹੁੰਦਾ ਸੀ, ਜੋ ਭਾ ਰਿਹਾ ਹੋ ਰਿਹਾ, ਅਤੇ ਆਉਣ ਵਾਲੇ ਸਮੇਂ ਵਿੱਚ ਜੋ ਭਾਵੇਗਾ ਉਸੇ ਤਰ੍ਹਾਂ ਹੋਵੇਗਾ। ਇਸ ਲਈ ਇਹ ਪੂਰਬਲੇ ਜਿਹੜੇ ਸਾਧ ਸੰਗਤ ਜੀ ਕਰਮਾਂ ਦੇ ਪ੍ਰੇਰੇ ਹੋਏ ਜਿਹੜੇ ਮਨਮੁਖ ਅਗਿਆਨੀ ਜੀਵ ਹੈ, ਮਹਾਰਾਜ ਸਾਹਿਬ ਜੀ ਤੋਂ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਜੋ ਪ੍ਰਮਾਤਮਾ ਨੂੰ ਪਾਉਂਦਾ ਉਹ ਕੁਝ ਹੀ ਹੋ ਰਿਹਾ ਹੈ, ਕਹਿਣਾ ਕਿਛੂ ਨਾ ਜਾਏ। ਉਸ ਪ੍ਰਮਾਤਮਾ ਦੇ ਬਾਬਤ ਕੁਝ ਕਿਹਾ ਨਹੀਂ ਜਾ ਸਕਦਾ, ਕੁਝ ਵੀ ਥੋੜਾ ਜਿੰਨਾ ਵੀ ਕੁਝ ਆਖ ਨਹੀਂ ਸਕਦਾ। ਇਹ ਵੀ ਕੋਈ ਪਤਾ ਨਹੀਂ ਹੈ ਕਿ ਪ੍ਰਮਾਤਮਾ ਜ਼ਿੰਦਗੀ ਦੇ ਵੱਡੇ ਪੱਖ ਲੰਘਣ ਤੋਂ ਬਾਅਦ ਵਿੱਚ ਭਾਵੇਂ ਅਖੀਰਲੇ ਪੜਾਅ ਦੇ ਵਿੱਚ ਜੀਵਨ ਦੇ ਪ੍ਰਮਾਤਮਾ ਕਿਰਪਾ ਕਰ ਦੇਵੇ, ਕੁਝ ਕਿਹਾ ਨਹੀਂ ਜਾ ਸਕਦਾ। ਇਹ ਤਾਂ ਸਾਧ ਸੰਗਤ ਜੀ ਕਰਮਾਂ ਦੇ ਕਰਕੇ ਹੀ ਹੈ ਨਾ। ਜੇ ਪੂਰਬਲੇ ਚੰਗੇ ਸੰਸਕਾਰ ਹੈ ਤਾਂ ਫਿਰ ਭਾਵੇਂ ਪ੍ਰਮਾਤਮਾ ਕਿਰਪਾ ਕਰੇ ਤਾਂ ਭਾਵੇਂ ਸਾਧ ਸੰਗਤ ਜੀ ਛੋਟੀ ਅਵਸਥਾ ਦੇ ਵਿੱਚ ਹੀ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ। ਜੇ ਨਹੀਂ ਤਾਂ ਫਿਰ ਜਵਾਨੀ ਦੀ ਅਵਸਥਾ ਵਿੱਚ ਪ੍ਰਮਾਤਮਾ ਕਿਰਪਾ ਕਰ ਦਿੰਦਾ। ਨਹੀਂ ਤੇ ਕਈ ਵਾਰ ਜਵਾਨੀ ਨਸ਼ਿਆਂ ਵਿੱਚ ਵਿਕਾਰਾਂ ਵਿੱਚ ਗਲਤਾਨ ਹੋਇਆ ਲੰਘ ਜਾਂਦੀ, ਢਲਦੀ ਜਵਾਨੀ ਵਿੱਚ ਅਕਲ ਆਉਂਦੀ ਹੈ। ਨਹੀਂ ਤਾਂ ਢਲਦੀ ਜਵਾਨੀ ਵੀ ਢਲ ਜਾਂਦੀ ਹੈ ਤੇ ਫਿਰ ਬਿਰਧ ਅਵਸਥਾ ਵਿੱਚ ਜਾ ਕਰਕੇ ਜੀਵ ਨੂੰ ਸੋਝੀ ਆਉਂਦੀ ਹੈ। ਤੇ ਨਹੀਂ ਤੇ ਸਾਧ ਸੰਗਤ ਜੀ ਚੰਗੇ ਕਰਮਾਂ ਤੋਂ ਬਿਨਾਂ ਜ਼ਿੰਦਗੀ ਸਾਰੀ ਲੰਘ ਜਾਂਦੀ ਹੈ, ਬਿਰਧ ਅਵਸਥਾ ਵੀ ਬਤੀਤ ਹੋ ਜਾਂਦੀ ਹੈ, ਪਰ ਤਾਂ ਵੀ ਜੀਵ ਨੂੰ ਸੋਝੀ ਨਹੀਂ ਮਿਲਦੀ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ। ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਝਖਾ ਹੀ ਮਾਰਦਾ ਰਹਿੰਦਾ। ਹਜੂਰ ਦਾ ਇੱਕ ਵਚਨ ਹੈ ਗੁਰਬਾਣੀ ਅੰਦਰ, ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਕੇ ਗਿਆਨ ਤੋਂ ਬਿਨਾਂ ਤੇ ਮੁਖ ਤੋਂ ਭਾਵੇਂ ਬੋਲੇ ਵੀ ਨਹੀਂ ਜਾਂਦਾ, ਜੀਵ ਤੋਂ ਇੰਨੀ ਵਡੇਰੀ ਆਰਮਲਾ ਹੋ ਗਈ ਹੁੰਦੀ ਹੈ। ਨੇਤਰਾਂ ਵਿੱਚ ਦੇਖਣ ਸ਼ਕਤੀ ਵੀ ਘਟ ਜਾਂਦੀ ਹੈ, ਪੈਰਾਂ ਵਿੱਚ ਚੱਲਣ ਦੀ ਸਮਰੱਥਾ, ਆਪਣੇ ਸਰੀਰ ਦਾ ਭਲ ਜਿਹੜਾ ਹੈ ਨਾ, ਸਰੀਰ ਦਾ ਭਾਰ ਆ ਉਹ ਝੱਲਣ ਦੀ ਸਮਰੱਥਾ ਵੀ ਮਹਾਰਾਜ ਕਹਿੰਦੇ ਚਲੀ ਜਾਂਦੀ। ਸਰੀਰ ਕੰਬਦਾ, ਇੰਦਰੀ ਸਾਰੇ ਕ੍ਰਿਸ ਹੋ ਜਾਂਦੇ ਹੈ, ਪਰ ਅਜੇ ਵੀ ਮਹਾਰਾਜ ਕਹਿੰਦੇ ਕਾਮ ਰੂਪੀ ਜਿਹੜਾ ਮਧਾਣਾ ਹੈ ਨਾ, ਉਹ ਜੀਵ ਦੇ ਹਿਰਦੇ ਰੂਪ ਚਾਟੀ ਦੇ ਵਿੱਚ ਉਸੇ ਤਰ੍ਹਾਂ ਫਿਰਦਾ ਪਿਆ। ਵਿਕਾਰਾਂ ਦਾ ਮਧਾਣਾ ਨਹੀਂ ਅਜੇ ਵੀ ਮਹਾਰਾਜ ਕਹਿੰਦੇ ਰਿੜਕਣਾ ਪਾਉਣੋਂ ਹਟਦਾ। ਵਡੇਰੀ ਉਮਰ ਵੀ ਭਾਵੇਂ ਹੋ ਜਾਂਦੀ ਹੈ। ਤੋ ਇਸ ਲਈ ਮਹਾਰਾਜ ਕਹਿੰਦੇ ਕਹਿਣਾ ਕਿਛੂ ਨਾ ਜਾਏ, ਕੁਝ ਕਿਹਾ ਨਹੀਂ ਜਾ ਸਕਦਾ। ਪਰਮਾਤਮਾ ਕਿਰਪਾ ਕਰੇ ਤਾਂ ਹੀ ਜੀਵ ਨੂੰ ਸੋਝੀ ਮਿਲਦੀ ਹੈ, ਤਾਂ ਹੀ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਮਹੱਲਾ ਤੀਜਾ ਸਤਿਗੁਰੂ ਫਰਮਾਇਆ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹੈ ਗੁਰਸਿੱਖੋ, ਪੂਰੇ ਸਤਿਗੁਰਾਂ ਨੇ ਇਹ ਫਰਮਾਨ ਕੀਤਾ ਹੈ, ਇਹ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ। ਕਾਰੀ ਇਹ ਕਰੇ ਹੋ। ਜੇ ਕਾਰੀ ਸੇਵਾ ਕਰਨੀ ਹੈ ਤਾਂ ਇਦਾਂ ਦੀ ਮਹਾਰਾਜ ਕਹਿੰਦੇ ਕਰਿਆ ਕਰ। ਕਾਰੀ ਜੀ ਚੰਗੇ ਕਰਮ ਕਰਨੇ ਹੈ ਤੇ ਮਹਾਰਾਜ ਕਹਿੰਦੇ ਇਵੇਂ ਕਰ। ਗੁਰੂ ਦੁਆਰਾ ਹੋਏ ਕੈ। ਸਤਿਗੁਰੂ ਜੀ ਦੇ ਦੁਆਰਾ ਹੋ ਕਰਕੇ, ਭਾਵ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰਕੇ, ਗੁਰੂ ਵਾਲਾ ਬਣ ਕੇ ਸਾਹਿਬ ਸੰਭਾਲੇ ਹੋ। ਸਾਹਿਬ ਆਪਣੇ ਮਾਲਕ ਪ੍ਰਮਾਤਮਾ ਨੂੰ ਸੰਭਾਲ, ਆਪਣੇ ਹਿਰਦੇ ਘਰ ਦੇ ਵਿੱਚ ਉਹ ਪ੍ਰਮਾਤਮਾ ਦੀ ਯਾਦ ਸੰਭਾਲ ਕਰਕੇ ਰੱਖ। ਜਾਂ ਉਸ ਮਾਲਕ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਗੁਰੂ ਦੁਆਰਾ ਹੋਏ ਕੈ, ਸਤਿਗੁਰੂ ਜੀ ਦੇ ਦੁਆਰੇ ਹੋ ਕਰਕੇ, ਮਹਾਰਾਜ ਜੀ ਦੀ ਸਤ ਸੰਗਤ ਵਿੱਚ ਮਿਲ ਕੇ ਜਾਂ ਗੁਰੂ ਵਾਲਾ ਬਣ ਕੇ ਪਰਮੇਸ਼ਰ ਦਾ ਸਿਮਰਨ ਕਰ। ਮਹਾਰਾਜ ਕਹਿੰਦੇ ਕਾਰੀ ਇਹੋ ਕਰਿਓ, ਏਦਾਂ ਦੀ ਕਰਨੀ ਕਰ ਜੀਵਨ ਦੇ ਅੰਦਰ। ਜੇ ਕਾਰ ਕਰਨੀ ਹੈ ਨਾ ਤਾਂ ਗੁਰੂ ਵਾਲਾ ਬਣ ਕੇ ਕਰ। ਭਜਨ ਕਰਨਾ ਹੈ, ਬੰਦਗੀ ਦੀ ਕਾਰ ਕਰਨੀ ਹੈ, ਸੇਵਾ ਸਿਮਰਨ ਦੀ ਕਾਰ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਵਾਲਾ ਬਣ ਕੇ ਕਰ, ਫਿਰ ਕਦੇ ਜ਼ਿੰਦਗੀ ਵਿੱਚ ਠੇਡਾ ਨਹੀਂ ਖਾਵੇਂਗਾ, ਜ਼ਿੰਦਗੀ ਵਿੱਚ ਫਿਰ ਕਦੇ ਘਾਟਾ ਨਹੀਂ ਪਵੇਗਾ। ਕੀਤੇ ਹੋ ਸਾਧਨ ਮਹਾਰਾਜ ਕਹਿੰਦੇ ਸਫਲੇ ਹੋ ਜਾਣਗੇ, ਜੇ ਕਿਤੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਬਖਸ਼ੀ ਹੋ ਸਿੱਖਿਆ ਨੂੰ ਨਾਲ ਨਾਲ ਜੀਵਨ ਦੇ ਵਿੱਚ ਧਾਰਨ ਕਰੇ। ਸਤਿਗੁਰਾਂ ਦੇ ਬਖਸ਼ੇ ਉਪਦੇਸ਼ ਅਨੁਸਾਰ ਜੇ ਕਿਤੇ ਜੀਵਨ ਦੀ ਸਾਧਨਾ ਸਫਲਤਾ ਵਾਸਤੇ ਸਾਧਨ ਕਰਨਾ ਕਰੇ। ਸਾਹਿਬ ਸਦਾ ਹਜੂਰ ਹੈ। ਕਿਉਂਕਿ ਜਦੋਂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰੇਗਾ ਫਿਰ ਤੇਰੇ ਹਿਰਦੇ ਨਿਸ਼ਚਾ ਹੋ ਜਾਵੇਗਾ, ਸਾਹਿਬ ਸਦਾ ਹਜੂਰ ਹੈ, ਪਰਮਾਤਮਾ ਸਦਾ ਹੀ ਮੇਰੇ ਪਾਸ ਵਸਦਾ ਹੈ। ਪਰਮੇਸ਼ਰ ਦਾ ਤੇਰੇ ਅੰਦਰ ਭੈ ਹੋਵੇਗਾ, ਡਰ ਹੋਵੇਗਾ, ਫਿਰ ਕਦੇ ਵੀ ਕੁਤਾਹੀ ਨਹੀਂ ਕਰੇਗਾ। ਕਦੇ ਵੀ ਮਹਾਰਾਜ ਕਹਿੰਦੇ ਭਜਨ ਬੰਦਗੀ ਕਰਨੇ ਤੋਂ, ਅੰਮ੍ਰਿਤ ਵੇਲੇ ਉੱਠਣ ਤੋਂ, ਇਸ਼ਨਾਨ ਪਾਨ ਕਰਨੇ ਤੋਂ, ਨਿਤਨੇਮ ਕਰਨੇ ਤੋਂ ਕਦੇ ਵੀ ਆਲਸ ਨਹੀਂ ਕਰੇਗਾ। ਸਤਿਗੁਰੂ ਜੀ ਦਾ ਭੈ ਹੋਵੇਗਾ ਤੇਰੇ ਅੰਦਰ, ਤਦੇ ਵੀ ਮਹਾਰਾਜ ਕਹਿੰਦੇ ਸੇਵਾ ਭਜਨ ਬੰਦਗੀ ਕਰਨੇ ਤੋਂ ਆਲਸ ਨਹੀਂ ਕਰੇਗਾ। ਕੋਈ ਥੋੜੀ ਨਿੱਕੀ ਜਿੰਨੇ ਵੀ ਕੁਤਾਹੀ ਨਹੀਂ ਕਰੇਗਾ।
ਜੇ ਸਤਿਗੁਰਾਂ ਦੁਆਰਾ ਹੋ ਕਰਕੇ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਫਿਰ ਸਾਧ ਸੰਗਤ ਜੀ ਮਹਾਰਾਜ ਉਪਦੇਸ਼ ਦੁਆਰਾ ਐਸੀ ਬਖਸ਼ਿਸ਼ ਕਰ ਦਿੰਦੇ ਨੇ, ਸਾਹਿਬ ਸਦਾ ਹਜ਼ੂਰ ਹੈ। ਪਰਮਾਤਮਾ ਸਦਾ ਹੀ ਹਾਜ਼ਰ ਨਾਜ਼ਰ ਪ੍ਰਤੀਤ ਹੋਣ ਲੱਗ ਪੈਂਦਾ ਕਿ ਵਾਹਿਗੁਰੂ ਹਰ ਸਮੇਂ ਮਹਾਰਾਜ ਮੈਨੂੰ ਦੇਖ ਰਹੇ ਹੈ, ਪਰਮਾਤਮਾ ਹਰ ਸਮੇਂ ਮੈਨੂੰ ਦੇਖਦਾ ਸੁਣਦਾ ਪਿਆ ਹੈ। ਭਰ ਮੈਂ ਕੇ ਛਾਉੜ ਕੱਟ ਕੇ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣਿਆ ਨਾ ਪਰਮਾਤਮਾ ਸਾਡੇ ਹਾਜ਼ਰ ਨਾਜ਼ਰ ਹੈ, ਭਰਮੈ ਕੇ ਛਾਉੜ ਕੱਟ ਕੇ, ਛਾਉੜ ਨਾਮ ਪੜਦਿਆਂ ਦਾ, ਭਰਮ ਰੂਪੀ ਪੜਦੇ ਪਰਮਾਤਮਾ ਨੇ ਉਹਨਾਂ ਦੇ ਕੱਟ ਦਿੱਤੇ ਆ, ਜਿਹੜੇ ਮਰ ਤੇ ਭਰਮ ਦੇ ਪੜਦੇ ਪਏ ਹਨ। ਅੰਤਰ ਜੋਤ ਧਰੇ ਹੋ, ਜੋਤੀ ਸਰੂਪ ਪਰਮਾਤਮਾ ਨੇ ਬ੍ਰਹਮ ਜੋਤ ਆਪਣੀ ਉਹਨਾਂ ਦੇ ਹਿਰਦੇ ਅੰਦਰ ਧਾਰਨ ਕਰ ਦਿੱਤੀ ਹੈ। ਭਾਵ ਸਾਖਸ਼ਾਤ ਰੂਪ ਹੋ ਕੇ ਪਰਮਾਤਮਾ ਨੇ ਦੀਦਾਰ ਬਖਸ਼ੇ ਹੈ। ਫਿਰ ਉਹ ਸੰਸਾਰ ਦੇ ਅੰਦਰ ਨਹੀਂ ਕਦੇ ਵੀ ਭਟਕਣਾ ਕਰਦੇ। ਉਹ ਗੁਰਮੁਖ ਪਿਆਰੇ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਜੋ ਗੁਰਸਿੱਖ ਭਾਵਨਾ ਦੇ ਨਾਲ ਮਹਾਰਾਜ ਜੀ ਨੂੰ ਹਰ ਸਮੇਂ ਹਾਜ਼ਰ ਨਾਜ਼ਰ ਜਾਣ ਕੇ ਸਤਿਗੁਰੂ ਜੀ ਨੂੰ ਯਾਦ ਕਰਦੇ ਹੈ, ਗੁਰੂ ਕੀ ਬਾਣੀ ਪੜ੍ਹਦੇ ਹਨ, ਸੇਵਾ ਸਿਮਰਨ ਕਰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਸਰਬ ਕਲਾ ਵਿਆਪਕ ਮਹਾਰਾਜ ਸਾਹਿਬ ਜੀ ਹਨ, ਸਰਬ ਥਾਵਾਂ ਤੇ ਸਰਬ ਕਲਾ ਸਮਰੱਥ ਹਨ, ਸਰਬ ਵਿਆਪਕ ਗਰੀਬ ਨਵਾਜ ਸਤਿਗੁਰੂ ਜੀ ਹਨ। ਹਰ ਸਮੇਂ ਮਹਾਰਾਜ ਜੀ ਦਾ ਭੈ ਅਤੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਸੇਵਾ ਕਰਦੇ ਹੈ। ਹਜੂਰ ਕਹਿੰਦੇ ਅੰਤਰ ਜੋਤ ਧਰੇ ਹੋ, ਉਹਨਾਂ ਦੇ ਹਿਰਦੇ ਅੰਦਰ ਮਹਾਰਾਜ ਸਾਖਸ਼ਾਤ ਰੂਪੀ ਜੋਤ ਧਾਰਨ ਕਰ ਦਿੰਦੇ ਆ, ਹਿਰਦੇ ਵਿੱਚ ਵਸਾ ਦਿੰਦੇ ਹਨ। ਹਰ ਕਾ ਨਾਮ ਅੰਮ੍ਰਿਤ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤਮਈ ਹੈ, ਆਤਮਿਕ ਰਸ ਦੇਣ ਵਾਲਾ ਹੈ। ਅਮਰ ਪਦਵੀ ਦੀ ਪ੍ਰਾਪਤੀ ਕਰਾਉਣ ਵਾਲਾ ਵਾਹਿਗੁਰੂ ਦਾ ਨਾਮ ਹੈ। ਦਾਰੂ ਇਹੋ ਲਾਏ ਹੋ, ਤੇ ਹਜੂਰ ਕਹਿੰਦੇ ਹਨ ਇਹ ਜੀਵਨ ਦੀ ਸਫਲਤਾ ਲਈ ਮਨ ਦੇ ਰੋਗਾਂ ਨੂੰ ਕੱਟਣ ਦੇ ਵਾਸਤੇ ਦਾਰੂ ਦੀ ਤਰ੍ਹਾਂ ਹੈ। ਪਰਮੇਸ਼ਰ ਦਾ ਨਾਮ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਇਹ ਵੀ ਬਚਨ ਆਉਂਦਾ ਹੈ ਕਿ ਜਦੋਂ ਪਰਮਾਤਮਾ ਜੀਵਨ ਦੇ ਅੰਦਰ ਦੁੱਖ ਦਿੰਦਾ ਹੈ ਨਾ, ਦੁੱਖ ਲਾਉਂਦਾ ਜੀਵਨ ਦੇ ਅੰਦਰ, ਉਹ ਵੀ ਇੱਕ ਦਾਰੂ ਦੀ ਤਰ੍ਹਾਂ ਹੁੰਦੇ ਹੈ। ਦੁੱਖ ਦਾਰੂ ਸੁਖ ਰੋਗ ਭਇਆ। ਬਹੁਤੇ ਸੁਖ ਵੀ ਕਈ ਵਾਰ ਜੀਵ ਨੂੰ ਰੋਗੀ ਬਣਾ ਦਿੰਦੇ ਹੈ। ਬਹੁਤੇ ਸੁੱਖਾਂ ਕਰਕੇ ਵੀ ਮਨੁੱਖ ਰੋਗੀ ਹੋ ਜਾਂਦਾ ਹੈ, ਕੋਈ ਤਨ ਕਰਕੇ ਤੇ ਕੋਈ ਮਨ ਕਰਕੇ। ਬਹੁਤਾਤ ਵਿੱਚ ਮਹਾਰਾਜ ਕਹਿੰਦੇ ਬਹੁਤੇ ਸੁੱਖਾਂ ਕਰਕੇ ਮਨ ਜਿਹੜਾ ਰੋਗੀ ਹੋ ਜਾਂਦਾ ਹੈ, ਸੰਸਾਰ ਦੇ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਜਾਂਦਾ ਹੈ, ਰੱਬ ਭੁੱਲ ਜਾਂਦਾ ਹੈ, ਪਰਮਾਤਮਾ ਨੂੰ ਕਦੇ ਚੇਤੇ ਆਉਂਦਾ ਹੀ ਨਹੀਂ, ਇੰਨਾ ਜ਼ਿਆਦਾ ਸੁੱਖਾਂ ਦੇ ਵਿੱਚ ਪਰਚ ਜਾਂਦਾ ਹੈ। ਤੇ ਹਜੂਰ ਦੇ ਬਚਨ ਹਨ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇੱਕ ਨਹੀਂ ਫਿਰ ਸਾਰੇ ਰੋਗ ਆ ਕੇ ਉਹਨੂੰ ਚੰਬੜ ਜਾਂਦੇ, ਜਿਹਨੂੰ ਪਰਮਾਤਮਾ ਵਿਸਰ ਜਾਂਦਾ ਹੈ। ਕੋਈ ਵਿਰਲਾ ਟਾਵਾਂ ਗੁਰਮੁਖ ਪਿਆਰਾ ਹੁੰਦਾ ਹੈ ਜਿਸ ਨੂੰ ਬਹੁਤੇ ਸੁੱਖਾਂ ਵਿੱਚ ਵੀ ਪਰਮਾਤਮਾ ਚੇਤੇ ਰਹਿੰਦਾ ਹੈ, ਉਹ ਕਦੇ ਨਹੀਂ ਵਾਹਿਗੁਰੂ ਨੂੰ ਵਿਸਾਰਦੇ। ਜਿੰਨੇ ਮਰਜੀ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਪਦਾਰਥਾਂ ਰੂਪੀ ਸੁੱਖ ਮਿਲ ਜਾਣ, ਜਿੰਨਾ ਮਰਜੀ ਪਦਾਰਥਾਂ ਰੂਪੀ ਪਾਣੀ ਉਹਨਾਂ ਦੇ ਕੋਲ ਆਈ ਜਾਵੇ, ਕਮਲ ਦੀ ਤਰ੍ਹਾਂ ਨਿਰਲੇਪ ਰਹਿੰਦੇ ਹੈ। ਜਿਵੇਂ ਪਾਣੀ ਉੱਚਾ ਉੱਠਦਾ, ਕਮਲ ਉਹਨਾਂ ਉੱਚਾ ਉੱਠੀ ਜਾਂਦਾ ਹੈ, ਆਪਣੀਆਂ ਪੰਖੜੀਆਂ ਨਹੀਂ ਭੇਜਣ ਦਿੰਦਾ, ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ। ਇਸੇ ਪ੍ਰਕਾਰ ਉਹਨਾਂ ਗੁਰਮੁਖਾਂ ਦਾ ਜੀਵਨ ਹੈ, ਜਿੰਨਾ ਮਰਜੀ ਪਦਾਰਥਾਂ ਰੂਪੀ ਪਾਣੀ ਉਹਨਾਂ ਦੇ ਕੋਲ ਆ ਜਾਵੇ, ਧਨ ਸੰਸਾਰ ਭਰ ਦੇ ਸਾਰੇ ਸੁੱਖ ਉਹਨਾਂ ਦੇ ਕੋਲ ਹੋਣ, ਪਰ ਅਕਾਲ ਪੁਰਖ ਪਰਮਾਤਮਾ ਨੂੰ ਕਦੇ ਵੀ ਉਹ ਵਿਸਾਰਦੇ ਨਹੀਂ ਹੈ। ਆਪਣੇ ਮਨ ਨੂੰ ਮਹਾਰਾਜ ਕਹਿੰਦੇ ਕਦੇ ਵੀ ਭਿੱਜਣ ਨਹੀਂ ਦਿੰਦੇ, ਸੰਸਾਰ ਦੇ ਅੰਦਰ ਲਪਾਏ ਮਨ ਨਹੀਂ ਕਰਦੇ, ਪਰਮਾਤਮਾ ਦੀ ਯਾਦ ਵਿੱਚ ਹਰ ਸਮੇਂ ਜੁੜੇ ਰਹਿੰਦੇ ਹੈ। ਤੋ ਹਜੂਰ ਕਹਿੰਦੇ ਦਾਰੂ ਇਹੋ ਲਾਏ ਹੋ, ਹੇ ਜੀਵ ਆਪਣੇ ਅੰਦਰ ਦੇ ਰੋਗਾਂ ਨੂੰ ਕੱਟਣ ਦੇ ਲਈ ਦਾਰੂ ਪਰਮੇਸ਼ਰ ਦਾ ਨਾਮ ਰੂਪੀ ਦਾਰੂ ਲਾਉਣਾ ਕਰ। ਇਹ ਵਾਹਿਗੁਰੂ ਦੇ ਨਾਮ ਦੀ ਔਸ਼ਧੀ, ਇਹ ਦਾਰੂ ਦਾ ਸੇਵਨ ਕਰ। ਸਤਿਗੁਰ ਕਾ ਭਾਣਾ ਚਿੱਤ ਰਖੋ, ਔਰ ਸਤਿਗੁਰੂ ਜੀ ਦਾ ਜੋ ਭਾਣਾ ਹੁਕਮ ਹੈ, ਮਹਾਰਾਜ ਸਾਹਿਬ ਜੀ ਦੀ ਆਗਿਆ ਨੂੰ ਚਿੱਤ ਵਿੱਚ ਧਾਰਨ ਕਰਕੇ ਰੱਖ। ਸੰਜਮ ਸੱਚਾ ਨੇਹੋ, ਤੇ ਹਜੂਰ ਕਹਿੰਦੇ ਹਨ ਜੀਵਨ ਦੇ ਅੰਦਰ ਸੰਜਮ ਕੀ ਹੈ? ਸੱਚੇ ਪਰਮਾਤਮਾ ਦਾ ਨੇਹ ਜਿਹੜਾ ਪਿਆਰ ਹੈ। ਮਹਾਰਾਜ ਕਹਿੰਦੇ ਪਿਆਰ ਦਾ ਸੰਜਮ ਕਦੇ ਵੀ ਆਪਣੇ ਜੀਵਨ ਦੇ ਵਿੱਚੋਂ ਦੂਰ ਨਾ ਕਰੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ, ਇਹ ਜੀਵਨ ਪ੍ਰਯੰਤ ਮਹਾਰਾਜ ਕਹਿੰਦੇ ਸੰਜਮ, ਇਹ ਨੇਮ ਧਾਰਨ ਕਰਕੇ ਰੱਖ। ਪਰਮਾਤਮਾ ਦੇ ਚਰਨਾਂ ਦਾ ਪਿਆਰ ਰੂਪੀ ਜਿਹੜਾ ਸੰਜਮ ਹੈ, ਨੇਮ ਹੈ, ਇਹ ਕਦੇ ਵੀ ਮਹਾਰਾਜ ਕਹਿੰਦੇ ਹਿਰਦਿਓਂ ਦੂਰ ਨਾ ਕਰੇ। ਜੀਵਨ ਪਾਰੇ ਸੰਜਮ ਨੂੰ ਆਪਣੇ ਅੰਦਰ ਧਾਰਨ ਕਰਕੇ ਰੱਖ। ਨਾਨਕ
ਐਥੈ ਸੁਖੈ ਅੰਦਰ ਰੱਖਸੀ। ਹਜੂਰ ਕਹਿੰਦੇ ਹਨ ਕਿ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਉਹ ਸੰਸਾਰ ਭਰ ਦੇ ਅੰਦਰ ਬੜਾ ਸੁਖਾਲਾ ਜੀਵਨ ਨਿਰਵਾਹ ਕਰਦੇ ਹਨ। ਇੱਥੇ ਸੰਸਾਰ ਦੇ ਅੰਦਰ ਉਹ ਸੁਖੀ ਹਨ, ਅੰਦਰ ਰੱਖਸੀ, ਤੇ ਬਾਅਦ ਵਿੱਚ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੀ ਗੋਰ ਦੇ ਵਿੱਚ ਬਿਠਾ ਕੇ ਰੱਖਦਾ, ਆਪਣੇ ਸਰੂਪ ਦੇ ਵਿੱਚ ਹੀ ਬਿਠਾ ਕੇ ਰੱਖਦਾ। ਆਪਣੀ ਅਭੇਰਤਾ ਦਾ ਸੁਖ ਪ੍ਰਮਾਤਮਾ ਦਿੰਦਾ ਹੈ। ਅੱਗੇ ਹਰਸਿਓ ਕੇਲ ਕਰੇ ਹੋ। ਔਰ ਇਸੇ ਪ੍ਰਕਾਰ ਅੱਗੇ ਪਰਲੋਕ ਪ੍ਰਮਾਤਮਾ ਦੇ ਘਰ ਦੇ ਵਿੱਚ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਦੇ ਆ। ਪ੍ਰਮਾਤਮਾ ਦੇ ਚੋਜਾਂ ਦਾ, ਵਾਹਿਗੁਰੂ ਦੇ ਕੌਤਕਾਂ ਦਾ ਹਰ ਸਮੇਂ ਆਨੰਦ ਮਾਣਦੇ ਹਨ। ਅਥਵਾ ਹਜੂਰ ਕਹਿੰਦੇ ਹਨ, ਨਾਨਕ ਐਥੈ ਸੁਖ ਹੈ ਅੰਦਰ ਰੱਖਸੀ। ਐਥਾ ਤਨ ਕਰਕੇ ਤੇ ਅੰਦਰ ਹਿਰਦੇ ਕਰਕੇ ਵੀ ਪ੍ਰਮਾਤਮਾ ਸੁਖ ਬਖਸ਼ਿਸ਼ ਕਰਦਾ ਹੈ। ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਅੰਦਰ ਰੱਖਸੀ, ਅੰਦਰ ਨੂੰ ਹਿਰਦੇ ਨੂੰ ਆਪ ਕਿਰਪਾ ਕਰਕੇ ਰੱਖਿਆ ਕਰਦਾ, ਕਿਤੇ ਭਟਕਣ ਨਹੀਂ ਦਿੰਦਾ। ਪ੍ਰਮਾਤਮਾ ਜਿੱਥੇ ਤਨ ਕਰਕੇ ਬਖਸ਼ਿਸ਼ ਕਰਦਾ ਹੈ, ਉਹ ਗੁਰਮੁਖ ਪਿਆਰੇ ਗੁਰਸਿੱਖ ਹੱਥੀਂ ਸੇਵਾ ਕਰਦੇ ਹਨ। ਸਾਧ ਸੰਗਤ ਜੀ ਰਸਨਾ ਤੋਂ ਨਾਮ ਜਪਦੇ, ਨੇਤਰਾਂ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਦੇ, ਕੰਨਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਸਰਵਣ ਕਰਦੇ ਹੈ। ਤੋ ਇਸ ਪ੍ਰਕਾਰ ਮਨ ਕਰਕੇ ਵੀ ਮਹਾਰਾਜ ਕਹਿੰਦੇ ਫਿਰ ਪ੍ਰਮਾਤਮਾ ਉਹਨਾਂ ਤੇ ਕਿਰਪਾ ਕਰ ਹੀ ਦਿੰਦਾ। ਅੰਦਰ ਰੱਖਸੀ, ਉਹਨਾਂ ਦੇ ਹਿਰਦੇ ਨੂੰ ਆਪ ਕਿਰਪਾ ਕਰਕੇ ਰੱਖਿਆ ਕਰਕੇ ਟਿਕਾਉਂਦਾ। ਆਪ ਵਾਹਿਗੁਰੂ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਦਾ। ਤੇ ਜਿਹੜੇ ਮਨ ਕਰਕੇ ਤਨ ਕਰਕੇ ਗੁਰਸਿੱਖ ਜੁੜ ਜਾਂਦੇ ਐ, ਸਾਧ ਸੰਗਤ ਜੀ, ਹਰ ਸਿਉ ਕੇਲ ਕਰੇ ਹੋ ਅੱਗੇ, ਹਰ ਸਿਉ ਕੇਲ ਕਰੇ ਹੋ ਅੱਗੇ ਪਰਮਾਤਮਾ ਦੇ ਘਰ ਦੇ ਵਿੱਚ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਦੇ ਐ। ਪਰਮਾਤਮਾ ਦੇ ਸਰੂਪ ਦਾ ਆਨੰਦ ਮਾਣਦੇ ਹਨ, ਪਰਮਾਤਮਾ ਦੀ ਅਭੇਰਤਾ ਪਾ ਕਰਕੇ। ਅੱਗੇ ਪਰਮੇਸ਼ਰ ਦੇ ਘਰ ਪਹੁੰਚ ਕਰਕੇ ਹਜੂਰ ਕਹਿੰਦੇ ਵਾਹਿਗੁਰੂ ਦੇ ਚੋਜ ਦੇਖਦੇ ਐ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਰੂਪ ਹੋ ਜਾਂਦੇ ਹਨ। ਪੌੜੀ ਆਪੇ ਭਾਰ 18 ਹੈ ਬਨਸਪਤ। ਅਕਾਲ ਪੁਰਖ ਵਾਹਿਗੁਰੂ ਆਪ ਹੀ 18 ਭਾਰ ਬਨਸਪਤ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪੇ ਹੀ ਫਲ ਲਾਏ। ਪਰਮੇਸ਼ਰ ਆਪ ਹੀ ਮਹਾਰਾਜ ਕਹਿੰਦੇ ਬਨਸਪਤ ਨੂੰ ਫਲ ਲਾਉਣ ਵਾਲਾ ਹੈ। ਸਾਧ ਸੰਗਤ ਜੀ, ਕਈ ਵਾਰ ਜ਼ਿਮੀਂਦਾਰ ਕਿਸਾਨ ਜਿਹੜੇ ਖੇਤੀ ਕਰਦੇ ਹਨ, ਖੇਤੀਬਾੜੀ ਦਾ ਕੰਮ ਕਰਦੇ ਆ, ਉਹ ਕਈ ਵਾਰ ਬੜੀ ਮਿਹਨਤ ਕਰਕੇ ਕਿਸਾਨ ਧਰਤੀ ਵਿੱਚ ਬੀਜ ਬੀਜਦਾ ਹੈ, ਪਰ ਸਾਧ ਸੰਗਤ ਜੀ ਉਹ ਕਈ ਵਾਰ ਫਲਦਾ ਹੀ ਨਹੀਂ ਹੈ। ਕਈ ਵਾਰ ਥੋੜਾ ਫਲਦਾ ਹੈ, ਤੇ ਕਈ ਵਾਰ ਜਿਹੜਾ ਉਹ ਸੋਚਣ ਸ਼ਕਤੀ ਹੈ, ਉਹਨੂੰ ਸੋਚਣ ਤੋਂ ਪਰੇ ਕਿੰਨਾ ਹੀ ਪ੍ਰਮਾਤਮਾ ਨੂੰ ਫਲ ਲਾ ਦਿੰਦਾ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ 18 ਭਾਰ ਬਨਸਪਤ ਰੂਪ ਹੈ, ਆਪੇ ਹੀ ਫਲ ਲਾਏ, ਆਪ ਹੀ ਫਲ ਲਾਉਣ ਵਾਲਾ ਪ੍ਰਮਾਤਮਾ ਹੈ। ਤੋ ਇਸੇ ਪ੍ਰਕਾਰ 18 ਵਰਨਾ ਰੂਪ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੈ। ਜੇ ਕਿਰਪਾ ਕਰੇ ਤਾਂ ਉਹਨਾਂ ਦੇ ਹਿਰਦੇ ਅੰਦਰ ਗਿਆਨ ਰੂਪੀ, ਬ੍ਰਹਮ ਗਿਆਨ ਰੂਪੀ ਫਲ ਲਾਉਣ ਵਾਲਾ ਵੀ ਵਾਹਿਗੁਰੂ ਆਪ ਹੀ ਹੈ। ਆਪੇ ਮਾਲੀ ਆਪ ਸਭ ਸਿੰਚੈ। ਆਪ ਹੀ ਪ੍ਰਮਾਤਮਾ ਮਾਲੀ ਰੂਪ ਹੈ। ਜਿਹੜਾ ਬਾਗ ਦੀ ਸੇਵਾ ਕਰਦਾ, ਦੇਖ ਰੇਖ ਕਰਦਾ, ਉਹਨੂੰ ਮਾਲੀ ਕਿਹਾ ਜਾਂਦਾ ਹੈ। ਪ੍ਰਮਾਤਮਾ ਨੇ ਸੰਸਾਰ ਰੂਪੀ ਬਾਗ ਬਣਾਇਆ ਹੋਇਆ ਹੈ। ਆਪੇ ਸਭ ਸਿੰਚੇ, ਆਪ ਹੀ ਸਿੰਚਣ ਵਾਲਾ ਹੈ। ਜਿਵੇਂ ਸਾਧ ਸੰਗਤ ਜੀ ਕੋਈ ਛੋਟੇ ਆਕਾਰ ਦਾ, ਕੋਈ ਵੱਡੇ ਆਕਾਰ ਦਾ ਰੁੱਖ ਲਾਉਂਦਾ ਹੈ ਨਾ, ਮਾਲੀ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ। ਇਸੇ ਪ੍ਰਕਾਰ ਪ੍ਰਮਾਤਮਾ ਨੇ ਜਿਹੜੇ ਜੀਵ ਬਣਾਏ ਹਨ ਸੰਸਾਰ ਰੂਪੀ ਬਾਗ ਅੰਦਰ, ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਮਹਾਰਾਜ ਕਹਿੰਦੇ ਉਹਨਾਂ ਨੂੰ ਸਿੰਜਣਾ ਕੀਤਾ। ਤੇ ਸਿੰਜਣ ਨਾਮ ਪਾਣੀ ਦੇਣ ਦਾ ਵੀ ਹੈ, ਮਾਲੀ ਫਿਰ ਉਹਨਾਂ ਨੂੰ ਪਾਣੀ ਵੀ ਲਗਾਉਂਦਾ। ਤੇ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ, ਪ੍ਰੇਮ ਰੂਪੀ ਜਲ ਦੇ ਨਾਲ ਉਹਨਾਂ ਨੂੰ ਸਿੰਜਣਾ ਕਰਦਾ ਹੈ। ਆਪੇ ਹੀ ਮੋਹ ਪਾਏ। ਫਿਰ ਆਪ ਹੀ ਸਾਧ ਸੰਗਤ ਜੀ ਮੁਖ ਦੇ ਵਿੱਚ ਪਾਉਂਦਾ, ਜਿਹੜੇ ਫਲ ਰਸਦਾਇਕ ਬਣ ਜਾਂਦੇ ਐ। ਆਪੇ ਹੀ ਮੋਹ ਪਾਏ, ਮੁਖ ਵਿੱਚ ਪਾਉਣ ਦੀ ਤਰ੍ਹਾਂ ਸਾਧ ਸੰਗਤ ਉਹਨਾਂ ਦੇ ਹਿਰਦੇ ਅੰਦਰ ਵੀ ਗਿਆਨ, ਮੁਖ ਦੇ ਵਿੱਚ ਵੀ ਗਿਆਨ, ਜੋ ਵੀ ਬਚਨ ਕਰਦੇ ਗਿਆਨ ਦਾ ਹੀ ਬਚਨ ਕਰਦੇ ਹਨ। ਐਸੀ ਪ੍ਰਮਾਤਮਾ ਉਹਨਾਂ ਤੇ ਕਿਰਪਾ ਕਰ ਦਿੰਦਾ ਹੈ। ਆਪੇ ਕਰਤਾ ਆਪੇ ਭੁਗਤਾ। ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਅਤੇ ਆਪ ਹੀ ਪ੍ਰਮਾਤਮਾ ਜੀਵਾਂ ਰੂਪ ਹੋ ਕਰਕੇ ਕਰਮਾਂ ਨੂੰ ਭੋਗਣ ਵਾਲਾ ਭੁਗਤਾ ਹੈ। ਆਪ ਹੀ ਮਹਾਰਾਜ ਕਹਿੰਦੇ ਕਰਨਹਾਰ, ਪ੍ਰਮਾਤਮਾ ਜੀਵਾਂ ਨੂੰ ਦਾਤਾਂ ਦਿੰਦਾ ਹੈ, ਆਪ ਹੀ ਦਾਤਾਂ ਨੂੰ ਭੋਗਣ ਵਾਲਾ ਹੈ। ਆਪ ਹੀ ਜੀਵਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਆਪ ਹੀ ਜਗਿਆਸੂ ਰੂਪ ਹੋ ਕੇ, ਬ੍ਰਹਮ ਬੇਤਾ ਰੂਪ ਹੋ ਕਰਕੇ ਵਾਹਿਗੁਰੂ ਦੇ ਸਰੂਪ ਆਨੰਦ ਨੂੰ ਭੋਗਣ ਵਾਲਾ ਹੈ। ਆਪੇ ਦੇ ਦਿਵਾਏ। ਆਪ ਹੀ ਦਾਤਾਂ ਦੇਣ ਵਾਲਾ ਹੈ, ਅਤੇ ਆਪ ਹੀ ਗੁਰੂ ਰੂਪ ਹੋ ਕੇ ਦਾਤਾਂ ਦਿਵਾਉਣ ਵਾਲਾ ਹੈ। ਪ੍ਰਮਾਤਮਾ ਆਪ ਹੀ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਨਾ,
ਇਹ ਮਾਨਸ ਜੀਵਨ ਦੀ ਦਾਤ ਉਹਨਾਂ ਨੂੰ ਬਖਸ਼ਿਸ਼ ਕਰਦਾ ਹੈ। ਤੇ ਆਪ ਹੀ ਮਹਾਰਾਜ ਕਹਿੰਦੇ ਗੁਰੂ ਰੂਪ ਹੋ ਕਰਕੇ ਬ੍ਰਹਮ ਗਿਆਨ ਰੂਪੀ ਦਾਤ ਦਿਵਾਉਂਦਾ ਹੈ। ਆਪੇ ਸਾਹਿਬ ਆਪੇ ਹੈ ਰਾਖਾ। ਪਰਮਾਤਮਾ ਆਪ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਤੇ ਆਪ ਹੀ ਸਰਬ ਜੀਵਾਂ ਦੀ ਰੱਖਿਆ ਕਰਨ ਵਾਲਾ ਰਖਵਾਲਾ ਹੈ। ਆਪੇ ਰਹਿਆ ਸਮਾਏ। ਕਿਉਂਕਿ ਆਪ ਹੀ ਪਰਮਾਤਮਾ ਸਰਬ ਜੀਵਾਂ ਦੇ ਵਿੱਚ ਸਮਾ ਰਿਹਾ ਹੈ। ਸਰਬ ਥਾਵਾਂ ਤੇ ਇੱਕ ਹੀ ਪਰਮਾਤਮਾ ਦੀ ਜੋਤ ਹੈ। ਸਭ ਘਟਾਂ ਘਟਾਂ ਤੇ ਜਿਵੇਂ ਜਮਾਨ ਕੀ ਬਿਖੈ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਕਦੇ ਘਟਦਾ ਵਰਦਾ ਨਹੀਂ। ਇਕਸਾਰੋ ਪ੍ਰਮਾਤਮਾ ਸਰਬ ਥਾਵਾਂ ਤੇ ਵਰਤਨ ਵਾਲਾ ਹੈ। ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਹੇ ਗੁਰਸਿੱਖੋ, ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਆਖਣਾ ਕਰੋ। ਜੋ ਵੱਡਾ ਹੈ, ਵਡਿਆਈਆਂ ਵੀ ਪਰਮਾਤਮਾ ਦੀਆਂ ਵੱਡੀਆਂ ਨੇ। ਉਸ ਵੱਡੇ ਪਰਮੇਸ਼ਰ ਦੀ ਵਡਿਆਈਆਂ ਨੂੰ ਆਖਣਾ ਕਰੋ। ਜਿਸਨੋ ਤਿਲ ਨਾ ਤਮਾਏ। ਜਿਸ ਪਰਮਾਤਮਾ ਦੇ ਹਿਰਦੇ ਅੰਦਰ ਥੋੜੇ ਜਿੰਨੀ ਵੀ ਕੋਈ ਤਮਾ ਨਹੀਂ ਹੈ। ਤਿਲ ਦਾ ਦਾਣਾ ਹੁੰਦਾ ਨਾ, ਛੋਟੇ ਜਿਹੇ ਆਕਾਰ ਦਾ। ਹਜੂਰ ਕਹਿੰਦੇ ਤਿਲ ਜਿੰਨੀ ਵੀ ਪਰਮਾਤਮਾ ਦੇ ਅੰਦਰ ਕੋਈ ਤਮਾ ਨਹੀਂ, ਕਿਸੇ ਪ੍ਰਕਾਰ ਦੀ ਇੱਛਾ ਨਹੀਂ ਹੈ। ਤਮਾ ਨਾਮ ਸਾਧ ਸੰਗਤ ਜੀ ਹਨੇਰੇ ਦਾ ਵੀ ਹੈ। ਉਸ ਪਰਮਾਤਮਾ ਦੇ ਸਰੂਪ ਦੇ ਵਿੱਚ ਥੋੜੇ ਜਿੰਨੀ ਤਿਲ ਮਾਤਰ ਵੀ ਤਮਾ ਨਹੀਂ, ਅਗਿਆਨ ਨਹੀਂ ਹੈ, ਪ੍ਰਕਾਸ਼ ਸਰੂਪ ਹੈ। ਐਸਾ ਪਰਮੇਸ਼ਰ ਦਾ ਸਰੂਪ ਹੈ। ਇਸ ਲਈ ਹਜੂਰ ਕਹਿੰਦੇ ਉਹ ਗਿਆਨ ਸਰੂਪ ਆ। ਨਾ ਤਮਾ ਰੱਖਣ ਵਾਲੇ ਆਪਣੇ ਅੰਦਰ, ਕੋਈ ਇੱਛਾ ਨਾ ਰੱਖਣ ਵਾਲੇ ਪਰਮਾਤਮਾ ਦੀਆਂ ਵਡਿਆਈਆਂ ਨੂੰ ਕਥਨ ਕਰਨਾ ਕਰ। ਹੇ ਜੀਵ, ਜੇ ਵਡਿਆਈਆਂ ਕਰਨੀਆਂ ਨੇ ਤੇ ਉਸ ਪਰਮਾਤਮਾ ਦੀਆਂ ਕਰ, ਜੋ ਸਭ ਤੋਂ ਵੱਡਾ ਹੈ, ਸਰਬ ਥਾਵਾਂ ਤੇ ਵਰਤਨ ਵਾਲਾ ਹੈ, ਸਰਬ ਜੀਵਾਂ ਦੇ ਅੰਦਰ ਇਕਸਾਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰਨ ਵਾਲਾ ਹੈ, ਜੋ ਸਾਰਿਆਂ ਦਾ ਕਰਤਾ ਵੀ ਆਪ ਹੈ, ਭਰਤਾ ਵੀ ਆਪ ਹੈ, ਹਰਤਾ ਵੀ ਪਰਮੇਸ਼ਰ ਆਪ ਹੈ। ਬੇਅੰਤ ਵਾਹਿਗੁਰੂ ਜੀ ਦੀਆਂ ਵਡਿਆਈਆਂ ਨੇ। ਉਸ ਪਰਮੇਸ਼ਰ ਦੀਆਂ ਵਡਿਆਈਆਂ ਨੂੰ ਕਥਨ ਕਰਿਆ ਕਰ। ਸਤਿਗੁਰੂ ਜੀ ਮਿਹਰ ਕਰਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਣ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਓ ਮੇਲ। ਆਪੇ ਸਾਹਿਬ ਆਪੇ ਹੈ ਰਾਖਾ। ਆਪੇ ਰਹਿਆ ਸਮਾਏ। ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ। ਜਿਸਨੋ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।